ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ, ਕੁਲਵੰਤ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ ਇਕਬਾਲ ਜੌਹਲ LA, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਸੋ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਇਹ ਜਿਹੜਾ ਪ੍ਰੋਗਰਾਮ ਹੁੰਦਾ ਅਪਡੇਟ ਅਮਰੀਕਾ, ਇਹਦੇ ਵਿੱਚ ਕੀ ਕੁਝ ਵਾਪਰਿਆ ਦੁਨੀਆ ਦੇ ਵਿੱਚ, ਅਮਰੀਕਾ 'ਚ, ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ। ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ, ਅਟਾਰਨੀ ਜਨਰਲ ਦੀ ਜਿਹੜੀ ਅਪਾਇੰਟਮੈਂਟ ਹੋਣੀ ਆ ਟੌਡ ਬਲੈਂਚ ਉਹਨਾਂ ਦੀ, ਉਹਦੇ ਸੰਬੰਧ ਦੇ ਵਿੱਚ GOP ਸੈਨੇਟਰ ਲੀਜ਼ਾ ਮਰਕੋਸਕੀ ਨੇ ਇਹ ਬਿਆਨ ਦਿੱਤਾ ਵੀ ਮੈਂ ਇਹਦੇ ਹੱਕ 'ਚ ਵੋਟ ਨਹੀਂ ਪਾਉਣ ਜਾ ਰਹੀ ਹੈਗੀ। ਸੈਨੇਟਰ ਸੂਜ਼ਨ ਕਾਲਿਨਸ, ਜੋ ਰਿਪਬਲਿਕਨ ਮੇਨ ਤੋਂ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਮੈਂ ਟੌਡ ਬਲੈਂਚ ਦੀ ਅਗੇਂਸਟ ਵੋਟ ਪਾਉਣ ਜਾ ਰਹੀ ਹਾਂ। ਤੇ ਸੈਨੇਟਰ ਬਿਲ ਕਸੀਡੀ, ਜੋ ਰਿਪਬਲਿਕਨ ਲੂਜ਼ੀਆਨਾ ਤੋਂ ਹੈਗੇ ਆ, ਸੋ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਜੋ ਹਜੇ ਤੱਕ ਡਿਸਾਈਡਡ ਨਹੀਂ ਹੈਗਾ ਇਸ ਵੋਟ ਦੇ ਸੰਬੰਧ ਦੇ ਵਿੱਚ। ਸੋ ਪਹਿਲਾਂ ਜਿਸ ਤਰ੍ਹਾਂ ਸੀਗਾ ਵੀ ਟੌਡ ਬਲਾਂਚ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਚਾਂਸ ਹੈਗੇ ਆ ਵੀ ਹੁਣ ਜੋ 1.8 ਮਿਲੀਅਨ ਡਾਲਰ ਦਾ ਜਿਹੜਾ ਸੀਗਾ ਉਹ ਫੰਡ ਜੋ ਯੂਜ਼ ਕਰਨਾ ਸੀਗਾ ਵੱਖ-ਵੱਖ ਜਿਹੜੇ ਕੰਮਾਂ ਦੇ ਲਈ, ਉਹ ਜਿਹੜਾ ਆ ਉਸ ਨੂੰ ਡਰੋਪ ਕਰ ਦਿੱਤਾ ਸੀ। ਸੋ ਇਸ ਕਰਕੇ ਵੀ ਹੋਪਫੁਲੀ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਨੋਮੀਨੇਟਡ, ਜਿਹੜੇ ਇਸ ਟਾਈਮ ਦੇ ਉੱਤੇ ਐਕਟਿੰਗ ਅਟਾਰਨੀ ਜਨਰਲ ਹੈਗੇ ਆ, ਉਹਨਾਂ ਦੀ ਕਨਫਰਮੇਸ਼ਨ ਹੋ ਜਾਊਗੀ। ਪਰ ਕਿਉਂਕਿ ਇਹ ਜਿਹੜੇ ਜਿਨ੍ਹਾਂ ਮੈਂ ਸੈਨੇਟਰਸ ਦੇ ਨਾਮ ਲਏ ਆ ਤੁਹਾਡੇ ਨਾਲ, ਇਹ ਸੈਂਟਰਿਸਟ ਹੈਗੇ ਆ, ਸੋ ਇਹ ਮੋਸਟਲੀ ਇਹਦੇ ਅਗੇਂਸਟ ਆਏ ਹੈਗੇ ਆ। ਮਰਕੋਸਕੀ, ਜਿਹੜੇ ਹੋਰ ਇਹਨਾਂ ਦੇ ਨਾਲ ਸੈਂਟਰਿਸਟ ਜੋ ਸੈਨੇਟਰਸ ਹੈਗੇ, ਸੂਜ਼ਨ ਕਾਲਿਨਸ ਮੇਨ ਤੋਂ, ਉਹਨਾਂ ਨੇ ਵੀ ਅਪੋਜ਼ ਕੀਤਾ ਹੈਗਾ। ਸੈਨੇਟਰ ਮਿਚ ਮਕੋਨਲ, ਜੋ ਰਿਪਬਲਿਕਨ ਕੰਟਕੀ ਤੋਂ ਆ, ਉਹ ਤਾਂ ਹੁਣ ਛੁੱਟੀ 'ਤੇ ਹੀ ਆ, ਬਾਹਰ ਆ, ਪਤਾ ਨਹੀਂ ਵੀ ਉਹ ਕਿੰਨੇ ਕੁ ਬਿਮਾਰ ਹੈਗੇ ਆ। ਤੇ ਡੈਮੋਕ੍ਰੇਟਸ ਜਿਹੜੇ ਆ, ਉਹਨਾਂ ਨੇ ਨੋ ਕਰਨੀ ਹੈਗੀ ਆ। ਸੋ ਲੱਗਦਾ ਨਹੀਂ ਵੀ ਜਿਹੜੀ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਆ ਇਸ ਟਾਈਮ ਦੇ ਉੱਤੇ ਹੋ ਸਕੇ। ਜੀ, ਸੋ ਕਾਫੀ ਮੁਸ਼ਕਿਲ ਜਿਹੜਾ ਸਬੱਬ ਆ ਉਹ ਟੌਡ ਬਲੈਂਚ ਦੇ ਲਈ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਬਣ ਰਿਹਾ ਆ। ਉਹ ਤਾਂ ਦੋ ਜਣਿਆਂ ਨੇ, ਜਿਹਨੂੰ ਤੁਸੀਂ ਦੱਸਿਆ ਵੀ ਵੋਟਾਂ ਹਾਸਲ ਕਰਨ ਦੇ ਲਈ ਟੌਡ ਬਲੈਂਚ ਨੇ ਕਹਿ ਦਿੱਤਾ ਸੀਗਾ ਵੀ ਉਹ ਜਿਹੜਾ ਫਰੈਂਡਸ ਐਂਡ ਫੈਮਿਲੀ ਵਾਲਾ ਬਿੱਲ ਹੈਗਾ ਆ, ਐਂਟੀ ਵੈਪਨਾਈਜੇਸ਼ਨ ਫੰਡ ਆ, ਉਸ ਨੂੰ ਉਹ ਰੋਕ ਦੇਣਗੇ। ਪਰ ਫਿਰ ਵੀ ਲੱਗਦਾ ਹੈ ਵੀ ਵਿਚਾਲੇ ਕਾਫੀ ਅਜਿਹੇ GOP ਦੇ ਸੈਨੇਟਰ ਹੈਗੇ ਆ ਜਿਨ੍ਹਾਂ ਨੂੰ ਅਜੇ ਉਹਨਾਂ ਦੇ ਉੱਤੇ ਪੂਰਾ ਭਰੋਸਾ ਨਜ਼ਰ ਨਹੀਂ ਜੀ, ਆ ਰਿਹਾ ਹੈਗਾ। ਇਹਦੇ 'ਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਨਾ, 1.8 ਉਹ ਮੇਰੇ ਤੋਂ ਮਿਲੀਅਨ ਦੱਸ ਹੋ ਰਿਹਾ, ਬਿਲੀਅਨ ਡਾਲਰ ਦਾ ਸੀ। ਟਰੰਪ ਹੋਣਾ ਦਾ ਜੀ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ, ਉਹ 1.8 ਬਿਲੀਅਨ ਡਾਲਰ ਦਾ ਸਲਸ਼ ਫੰਡ ਸੀਗਾ, ਜਿਹੜਾ ਕਿ ਯੂਜ਼ ਕਰਨਾ ਸੀਗਾ ਬਹੁਤ ਸਾਰੇ ਕੇਸ ਜਿਹੜੇ ਜੈਫਰੀ ਐਪਸਟਾਈਨ ਦੇ ਨਾਲ ਸੰਬੰਧਿਤ ਹੈਗੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਵੀ। ਜੀ,
ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਇੱਕ ਅਪੀਲ ਕੋਰਟ ਨੇ ਟਰੰਪ ਹੁਣਾਂ ਨੂੰ ਵਾਈਟ ਹਾਊਸ ਨੂੰ ਕਿਹਾ ਆ ਵੀ ਜਿਹੜੀ ਕੰਸਟਰਕਸ਼ਨ ਚੱਲ ਰਹੀ ਆ ਬਾਲਰੂਮ ਦੀ ਉਸ ਨੂੰ ਰੋਕਿਆ ਜਿਹੜਾ ਹੋ ਜਾਵੇ। ਇਹ ਜਿਹੜਾ ਆਰਡਰ ਆ 2 ਹਫ਼ਤਿਆਂ ਦੇ ਵਿੱਚ ਲਾਗੂ ਹੋਵੇਗਾ ਤੇ ਵਾਈਟ ਹਾਊਸ ਵਾਲੇ ਕਹਿੰਦੇ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਹੁਣ ਲੈ ਕੇ ਜਾਣਗੇ। ਸੋ ਟਰੰਪ ਮਸਟ ਹਾਲਟ ਬਾਲਰੂਮ ਕੰਸਟਰਕਸ਼ਨ ਅਪੀਲ ਕੋਰਟ ਸੇਜ਼। ਇਹ ਜਿਹੜੀ ਇਸ ਟਾਈਮ ਖਬਰ ਆ ਉਹ ਸਾਹਮਣੇ ਆ ਰਹੀ ਹੈ। ਫੈਡਰਲ ਅਪੀਲ ਕੋਰਟ ਦੇ ਜਿਹੜੇ ਪੈਨਲ ਆ ਉਹਨਾਂ ਨੇ ਅੱਜ ਇਹ ਜਿਹੜੀ ਰੂਲਿੰਗ ਆ ਉਹ ਦਿੱਤੀ ਆ, ਜਿਸ ਦੇ ਵਿੱਚ ਜਿਹੜੀ ਅਬਵ ਗਰਾਊਂਡ ਕੰਸਟਰਕਸ਼ਨ ਜੋ ਵਾਈਟ ਹਾਊਸ ਦੇ ਬਾਲਰੂਮ ਦੀ ਪਲਾਨ ਕੀਤੀ ਹੋਈ ਆ, ਜਿਹਦੇ ਕਰਕੇ ਆਲਰੇਡੀ ਵਾਈਟ ਹਾਊਸ ਨੂੰ ਕਾਫੀ ਤੋੜ ਭੰਨ ਕਰ ਦਿੱਤੀ ਗਈ ਆ ਆਈ ਥਿੰਕ ਈਸਟ ਵਿੰਗ ਦੇ ਵਿੱਚ। ਤੇ ਹੁਣ ਉੱਥੇ ਜਿਹੜਾ ਬਾਲਰੂਮ ਬਣਨਾ ਸੀ ਜਿਸ ਦੀ ਲਾਗਤ ਕਹਿੰਦੇ ਵੀ $400 ਮਿਲੀਅਨ ਪ੍ਰਾਈਵੇਟ ਡੋਨੇਸ਼ਨਸ ਤੋਂ ਹੋ ਰਹੀ ਆ, ਉਸ ਦੀ ਜਿਹੜੀ ਬਿਲਡਿੰਗ ਆ ਉਹ ਕਹਿੰਦੇ ਵੀ ਕੰਸਟਰਕਸ਼ਨ ਆ ਉਹ ਰੋਕ ਦਿੱਤੀ ਜਾਵੇ। ਇੱਕ ਦੇ ਮੁਕਾਬਲੇ 2 ਦੇ ਨਾਲ 2-1 ਦਾ ਜਿਹੜਾ ਡਿਸੀਜਨ ਆ 3 ਜੱਜਾਂ ਦੇ ਪੈਨਲ ਦਾ ਯੂਐਸ ਕੋਰਟ ਆਫ ਅਪੀਲ ਜਿਹੜਾ ਡੀਸੀ ਸਰਕਟ ਆ ਉਹਨਾਂ ਦੇ ਵੱਲੋਂ ਆਇਆ ਆ। ਅਪ੍ਰੈਲ ਦੇ ਵਿੱਚ ਫੈਡਰਲ ਜੱਜ ਨੇ ਵੀ ਇਹ ਰੂਲਿੰਗ ਦਿੱਤੀ ਸੀ ਵੀ ਜਿਹੜੀ ਬਾਲਰੂਮ ਦੀ ਕੰਸਟਰਕਸ਼ਨ ਆ ਉਸ ਨੂੰ ਰੋਕਿਆ ਜਾਵੇ ਜਿੰਨੀ ਦੇਰ ਤੱਕ ਕਾਂਗਰਸ ਇਸ ਨੂੰ ਆਥੋਰਾਈਜ਼ ਇਸ ਪ੍ਰੋਜੈਕਟ ਨੂੰ ਖੁਦ ਨਹੀਂ ਕਰਦੀ ਹੈਗੀ। ਉਹਨਾਂ ਨੇ ਜਿਹੜਾ ਉਹ ਕਿਹਾ, ਜਿਹੜੇ ਜੱਜ ਪੈਟਰੀਸ਼ੀਆ ਏ ਮਿਲਟ ਆ ਤੇ ਬ੍ਰੈਡਲੀ ਐਂਡ ਗਾਰਸੀਆ ਆ, ਉਹਨਾਂ ਨੇ ਲਿਖਿਆ ਵੀ ਜਿਹੜਾ ਕੋਈ ਵੀ ਪ੍ਰੈਜ਼ੀਡੈਂਟ ਇੱਥੇ ਆਉਂਦਾ ਹੈ ਉਹ ਟੈਂਪਰੇਰੀ ਟੈਨੈਂਟ ਹੁੰਦਾ ਆ, ਇਸ ਦਾ ਮਾਲਕ ਨਹੀਂ ਹੁੰਦਾ ਵਾਈਟ ਹਾਊਸ ਦਾ ਤੇ ਇਸ ਦੇ ਜਿਹੜੇ ਆ ਐਗਜ਼ੈਕਟਿਵ ਰੈਜ਼ੀਡੈਂਸ ਦਾ। ਸੋ ਕਹਿੰਦੇ ਵੀ ਉਹਨਾਂ ਨੇ ਰੂਲਿੰਗ ਦੇ ਉੱਤੇ 14 ਦਿਨ ਦੀ ਸਟੇ ਵੀ ਜਿਹੜੀ ਉਹ ਲਾਈ ਹੈ ਤਾਂ ਜੋ ਵਾਈਟ ਹਾਊਸ ਨੂੰ ਮੌਕਾ ਮਿਲੇ ਵੀ ਉਤਲੀ ਅਦਾਲਤ ਦੇ ਵਿੱਚ ਜਾਣ ਦੇ ਲਈ। ਸੋ ਕਹਿੰਦੇ ਵੀ ਹੁਣ ਵਾਈਟ ਹਾਊਸ ਵਾਲੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਹੋ ਜਾਣਗੇ। ਮਿਲਟ ਉਹਨਾਂ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ ਲਾਇਆ ਸੀਗਾ ਤੇ ਗਾਰਸੀਆ ਉਹਨਾਂ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ ਉਹ ਲਾਇਆ ਸੀਗਾ। ਉਹਨਾਂ ਨੇ ਕਿਹਾ ਵੀ ਬਿਲੋ ਗਰਾਊਂਡ ਜਿਹੜਾ ਵਰਕ ਆ ਕੰਸਟਰਕਸ਼ਨ ਦੇ ਵਿੱਚ ਉਹ ਨੈਸ਼ਨਲ ਸਿਕਿਉਰਿਟੀ ਦੇ ਨਾਲ ਜਿਹੜਾ ਜੁੜਿਆ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਇੱਕ ਜਿਹੜੇ ਜੱਜ ਨਿਓਮੀ ਰਾਓ ਜਿਹੜੇ ਕਿ ਟਰੰਪ ਹੁਣਾਂ ਨੇ ਅਪੁਆਇੰਟ ਕੀਤੇ ਸੀਗੇ, ਉਹਨਾਂ ਨੇ ਇਸ ਫੈਸਲੇ ਦੇ ਵਿੱਚ ਡਿਸੈਂਟ ਕੀਤਾ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲਾਇਰਸ ਆ ਉਹਨਾਂ ਨੇ ਜੂਨ ਦੇ ਵਿੱਚ ਪੈਨਲ ਨੂੰ ਆਖਿਆ ਸੀਗਾ ਵੀ ਜਿਹੜੇ ਫੈਡਰਲ ਕੋਰਟ ਆ ਉਹਨਾਂ ਦੇ ਕੋਲ ਪਾਵਰ ਨਹੀਂ ਹੈਗੀ ਬਾਲਰੂਮ ਦੀ ਕੰਸਟਰਕਸ਼ਨ ਨੂੰ ਰੋਕਣ ਦੇ ਲਈ ਵਾਈਟ ਹਾਊਸ ਦੀ ਜਿਹੜੀਆਂ ਗਰਾਊਂਡਸ ਦੇ ਉੱਤੇ। ਪਰ ਇਰਰਿਸਪੈਕਟਿਵ ਉਹਨਾਂ ਦੇ ਆਰਗੂਮੈਂਟ ਦੇ ਜਿਹੜਾ ਫੈਡਰਲ ਅਪੀਲ ਕੋਰਟ ਆ ਉਹਨਾਂ ਦੇ ਇਸ ਪੈਨਲ ਨੇ 2-1 ਦੇ ਨਾਲ ਟਰੰਪ ਹੁਣਾਂ ਨੂੰ ਇਹ ਜਿਹੜੀ ਕੰਸਟਰਕਸ਼ਨ ਆ ਉਹ ਰੋਕਣ ਦੇ ਲਈ ਆਖਿਆ ਆ ਤੇ 2 ਹਫ਼ਤੇ ਦਾ ਵਕਤ ਦਿੱਤਾ ਆ ਸੁਪਰੀਮ ਕੋਰਟ ਦੇ ਦਰਵਾਜ਼ਾ ਖੜਕਾਉਣ ਦੇ ਲਈ। ਤੇ ਇਹ ਵੀ ਜਿਹੜਾ ਮੁੱਦਾ ਹਰਜੋਤ ਸਿੰਘ ਜੀ ਇਵੈਂਚੁਅਲੀ ਸੁਪਰੀਮ ਕੋਰਟ ਨੂੰ ਹੀ ਜਿਹੜਾ ਉਸ ਦਾ ਨਿਤਾਰਾ ਕਰਨਾ ਪਵੇਗਾ। ਜੀ। ਅਗਲੀ ਖਬਰ ਵੱਲ ਚਲੀਏ ਤੇ ਸਾਊਦੀ ਅਰੇਬੀਆ, ਟਰਕੀ ਤੇ ਪਾਕਿਸਤਾਨ ਇਹ ਤਿੰਨੇ ਜਾਣਿਆਂ ਨੇ ਇੱਕ ਨੈਟੋ ਸਟਾਈਲ ਡਿਫੈਂਸ ਪੈਕਟ ਸਾਈਨ ਕੀਤਾ ਹੈਗਾ। ਖਾਸ ਕਰਕੇ ਜਿਹੜਾ ਉਸ ਰੀਜਨ ਦੇ ਵਿੱਚ ਟਰਮੋਇਲ ਚੱਲ ਰਿਹਾ ਹੈਗਾ। ਸਾਊਦੀ ਅਰੇਬੀਆ, ਟਰਕ ਤੇ ਪਾਕਿਸਤਾਨ ਨੇ ਮਿਊਚੁਅਲ ਡਿਫੈਂਸ ਪੈਕਟ ਸਾਈਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਤਿੰਨਾਂ ਮੁਲਕਾਂ 'ਚ ਚਾਹੇ ਉਹ ਸਾਊਦੀ ਅਰੇਬੀਆ ਹੋਵੇ, ਚਾਹੇ ਟਰਕੀ ਹੋਵੇ, ਚਾਹੇ ਪਾਕਿਸਤਾਨ ਹੋਵੇ, ਉਹਦੇ ਉੱਤੇ ਕੋਈ ਵੀ ਅਟੈਕ ਕਰਦਾ ਤੇ ਉਸ ਨੂੰ ਅਟੈਕ ਅਗੇਂਸਟ ਦੈਮ ਆਲ, ਉਹਨਾਂ ਸਾਰਿਆਂ ਦੇ ਅਗੇਂਸਟ ਅਟੈਕ ਜਿਹੜਾ ਆ ਉਹ ਗਿਣਿਆ ਜਾਊਗਾ। ਐਗਰੀਮੈਂਟ ਜਿਹੜਾ ਤਿੰਨਾਂ ਐਲਾਈਜ਼ ਦੇ ਵਿੱਚ ਹੋਇਆ ਹੈਗਾ ਆ, ਕਿਉਂਕਿ ਇਸ ਟਾਈਮ ਦੇ ਉੱਤੇ ਸਾਊਦੀ ਅਰੇਬੀਆ ਮਲਟੀਪਲ ਫਰੰਟਸ ਦੇ ਉੱਤੇ ਜਿਹੜਾ ਥ੍ਰੈਟ ਆ ਉਹ ਉਹਨਾਂ ਨੂੰ ਆ ਰਹੀਆਂ ਹੈਗੀਆਂ। ਆਪਾਂ ਇਰਾਨ ਦੇ ਸੰਬੰਧ ਦੇ ਵਿੱਚ ਵੀ ਦੇਖਿਆ, ਇਜ਼ਰਾਈਲ ਵਾਲੇ ਵੀ ਇੱਕ ਪਾਸੇ ਦਾ ਫਰੈਂਡ ਬਣਨ ਨੂੰ ਕਰਦੇ ਆ ਤੇ ਦੂਸਰੇ ਪਾਸੇ ਉਹਨਾਂ ਤੇ ਅਟੈਕ ਕਰਨ ਨੂੰ ਵੀ ਫਿਰਦੇ ਹੈਗੇ, ਜਿੰਨੀਆਂ ਵੀ ਉੱਥੇ ਮਿਡਲ ਈਸਟ ਦੇ ਵਿੱਚ ਕੰਟਰੀਆਂ ਹੈਗੀਆਂ। ਸੋ ਜਿਸ ਤਰ੍ਹਾਂ ਨਾਟੋ ਨੇਸ਼ਨਸ ਹੈਗੀਆਂ ਆ ਵੀ ਉਹਨਾਂ ਦੇ ਜੇ ਇੱਕ ਤੇ ਵੀ ਅਟੈਕ ਹੁੰਦਾ ਤੇ ਸਾਰੇ ਸਾਥ ਦੇਣਗੇ। ਯੂਕਰੇਨ ਦੇ ਵਿੱਚ ਤੁਸੀਂ ਦੇਖਿਆ ਹੀ ਹੈਗਾ। ਤੇ ਹੁਣ ਜਿਹੜਾ ਐਗਰੀਮੈਂਟ ਆ ਇਹ ਤਿੰਨਾਂ ਮੁਲਕਾਂ ਦਾ, ਸਾਊਦੀ ਅਰੇਬੀਆ, ਟਰਕੀ ਤੇ ਪਾਕਿਸਤਾਨ ਦਾ, ਇਹ ਮੱਕਾ ਦੇ ਵਿੱਚ ਸਾਈਨ ਕੀਤਾ ਗਿਆ, ਜਿਹੜਾ ਇਸਲਾਮ ਦਾ ਵਨ ਆਫ ਦਾ ਹੋਲੀਐਸਟ ਸ਼ਹਿਰ ਗਿਣਿਆ ਜਾਂਦਾ ਹੈਗਾ ਤੇ ਮੁਹੰਮਦ ਸਾਹਿਬ ਦਾ ਜਿਹੜਾ ਜਨਮ ਪਲੇਸ ਉਸ ਨੂੰ ਜਿਹੜੇ ਜਨਮ ਦੀ ਧਰਤੀ ਆ ਉਹ ਮੰਨਿਆ ਜਾਂਦਾ ਹੈਗਾ ਆ। ਸੋ ਇਹ ਸਾਈਨ ਕਰਨ ਦਾ ਮੱਕਾ ਦੇ ਵਿੱਚ ਉਹਨਾਂ ਦਾ ਮੇਨ ਮਕਸਦ ਪੋਲੀਟੀਕਲ ਤੇ ਰਿਲੀਜੀਅਸ ਜਿਹੜਾ ਸਿੰਬਲਿਜ਼ਮ ਵੀ ਹੈਗਾ ਆ। ਤੇ ਇਸਲਾਮ ਦੀ ਸਭ ਤੋਂ ਪਵਿੱਤਰ ਜਗ੍ਹਾ ਸਾਊਦੀ ਅਰੇਬੀਆ ਤੇ ਦੁਨੀਆ ਦੇ ਸਭ ਤੋਂ ਵੱਧ ਜਿਹੜਾ ਤੇਲ ਨੂੰ ਐਕਸਪੋਰਟ ਕਰਨ ਵਾਲਾ ਜਿਹੜਾ ਸਾਊਦੀ ਅਰੇਬੀਆ ਮੁਲਕ ਆ। ਪਾਕਿਸਤਾਨ ਜਿਹੜਾ ਆ ਇੱਕੋ ਇੱਕ ਮੁਸਲਮਾਨਾਂ ਦਾ ਕੰਟਰੀ ਆ ਜਿਹਦੇ ਕੋਲ ਨਿਊਕਲੀਅਰ ਆਰਮ ਹੈਗੇ ਆ।
ਸੋ ਇਸੇ ਤਰ੍ਹਾਂ ਜੋ ਟਰਕੀ ਆ, ਉਹ ਉਸ ਨੇ ਉਹਨਾਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਰੈਸਿਪ ਅਰਦੋਗਨ, ਤੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ, ਇਹ ਤਿੰਨਾਂ ਨੇ ਇਹ ਜਿਹੜਾ ਐਗਰੀਮੈਂਟ ਆ ਉਹ ਸਾਈਨ ਕੀਤਾ। ਜੀ, ਪਹਿਲੋਂ ਪਾਕਿਸਤਾਨ ਨੇ ਵੱਖਰੇ ਤੌਰ ਦੇ ਉੱਤੇ ਸਾਊਦੀ ਦੇ ਨਾਲ ਵੀ ਉਹਨਾਂ ਦਾ ਸੀਗਾ ਤੇ ਟਰਕੀ ਦੇ ਨਾਲ ਵੀ ਉਹਨਾਂ ਦਾ ਜਿਹੜਾ ਸੀਗਾ। ਇਜ਼ਰਾਈਲ ਦੀ ਜੇ ਹਿੱਟ ਲਿਸਟ ਦੇ ਉੱਤੇ ਦੇਖਿਆ ਜਾਵੇ ਤਾਂ ਈਰਾਨ ਤੋਂ ਬਾਅਦ ਵਾਰੀ ਟਰਕੀ ਦੀ ਸੀਗੀ ਤੇ ਜਾਂ ਫਿਰ ਸਾਊਦੀ ਅਰੇਬੀਆ ਦੀ ਵੀ। ਆਲਦੋ ਸਾਊਦੀ ਅਰੇਬੀਆ ਦੇ ਨਾਲ ਉਹਨਾਂ ਦੇ ਰਿਸ਼ਤੇ ਸੁਧਾਰਨ ਦੇ ਲਈ ਅਮਰੀਕਾ ਤੋਂ ਬਹੁਤ ਸਾਰੇ ਜਿਹੜੇ ਯਤਨ ਆ ਚੱਲਦੇ ਰਹੇ। ਮਰਹੂਮ ਲਿੰਡਸੀ ਗ੍ਰਾਹਮ ਦਾ ਇੱਕ ਕਾਫੀ ਵੱਡਾ ਮਿਸ਼ਨ ਸੀਗਾ ਵੀ ਇਜ਼ਰਾਈਲ ਅਤੇ ਸਾਊਦੀ ਅਰੇਬੀਆ ਦਾ ਆਪਸ ਦੇ ਵਿੱਚ ਸੰਬੰਧਾਂ ਨੂੰ ਜਿਹੜਾ ਉਹ ਸੁਧਾਰਿਆ ਵੀ ਜਾਵੇ। ਬੀਤੇ ਸਾਲਾਂ ਦੇ ਵਿੱਚ ਚੀਨ ਨੇ ਵੀ ਉੱਥੇ ਵਿਚੋਲਗਰੀ ਦੀ ਭੂਮਿਕਾ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੀ ਉਹ ਨਿਭਾਈ ਸੀਗੀ। ਸੋ ਪਾਕਿਸਤਾਨ ਦੇ ਕੋਲ ਜਿੱਦਾਂ ਤੁਸੀਂ ਦੱਸਿਆ ਵੀ ਨਿਊਕਲੀਅਰ ਹਥਿਆਰ ਆ, ਤੇ ਜੇ ਟਰਕੀ ਤੇ ਸਾਊਦੀ ਦੇ ਉੱਤੇ ਕੋਈ ਹਮਲਾ ਹੁੰਦਾ ਆ ਤੇ ਉਸ ਦਾ ਹੈਲਪ ਪਾਕਿਸਤਾਨ ਜਿਹੜਾ ਉਹ ਕਰੂਗਾ, ਉਹ ਕਿਵੇਂ ਹੋਊਗਾ? ਉੱਦਾਂ ਇਹ ਬੜਾ ਇੱਕ ਨਾ ਗੁੰਝਲਦਾਰ ਜਿਹੜਾ ਉਹ ਮਸਲਾ ਆ। ਇੱਕ ਪਾਸੇ ਪਾਕਿਸਤਾਨ ਦੇ ਈਰਾਨ ਦੇ ਨਾਲ ਵੀ ਸੰਬੰਧ ਬੜੇ ਸੋਹਣੇ ਆ। ਉਹ ਜਿਹੜੀ ਹੁਣ ਨੈਗੋਸੀਏਸ਼ਨਸ ਹੋਈਆਂ ਉਹਦੇ ਵਿੱਚ ਜਿਹੜਾ ਪਹਿਲਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਇਆ ਸੀ, ਉਹ ਪਾਕਿਸਤਾਨ ਦੀ ਵਿਚੋਲਗਰੀ ਦੇ ਨਾਲ ਸੀਗਾ। ਸਾਊਦੀ ਵਾਲਿਆਂ ਦੇ ਨਾਲ ਈਰਾਨ ਵਾਲੇ ਇਨਡਾਇਰੈਕਟਲੀ ਹਾਊਦੀਜ਼ ਦੇ ਥਰੂ ਲੜਦੇ ਰਹਿੰਦੇ ਆ। ਸੋ ਉਹ ਜਿਹੜਾ ਮਸਲਾ ਬੜਾ ਪੇਚੀਦਾ ਜਿਹੜਾ ਇਹਨਾਂ ਰਿਸ਼ਤਿਆਂ ਦਾ ਜਿਹੜਾ ਉਹ ਬਣੇਗਾ। ਸੋ ਲੈਟਸ ਸੀ ਕੀ ਜਿਹੜਾ ਬਣਦਾ ਹੈ। ਪਰ ਲੱਗ ਇਹੀ ਰਿਹਾ ਵੀ ਨਾਟੋ ਸਟਾਈਲ ਜਿਹੜੀ ਇੱਕ ਸਿਕਿਉਰਿਟੀ ਅਲਾਇੰਸ ਆ ਜਾਂ ਮਿਲਟਰੀ ਅਲਾਇੰਸ ਆ, ਉਹ ਗਲਫ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗੀ। ਇੱਕ GCC ਨਾਂ ਦੀ ਵੀ ਉੱਥੇ ਕਹਿ ਸਕਦੇ ਹਾਂ ਵੀ ਸੰਸਥਾ ਕਹਿ ਲਓ ਜਾਂ ਅਲਾਇੰਸ ਆ, ਉਹ ਉੱਭਰ ਕੇ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ ਆ। ਤੇ ਦੇਖਦੇ ਹਾਂ ਵੀ ਅੱਗੇ ਕਿਵੇਂ ਬਣਦਾ ਆ, ਕਿਉਂਕਿ ਸਿਕਿਉਰਿਟੀ ਦੇ ਲਈ ਹਰਜੋਤ ਸਿੰਘ ਜੀ ਗਲਫ ਦੇ ਜਿਹੜੇ ਮੁਲਕ ਆ ਉਹ ਸਾਰੇ ਅਮਰੀਕਾ ਦੇ ਉੱਤੇ ਡਿਪੈਂਡੈਂਟ ਸੀਗੇ। ਪਰ ਈਰਾਨ ਦੇ ਦੁਆਰਾ ਲਗਾਤਾਰ ਉਹਨਾਂ ਦੇ ਮਿਲਟਰੀ ਬੇਸਾਂ ਦੇ ਉੱਤੇ ਹਮਲੇ ਕਰਕੇ ਉਹਨਾਂ ਨੂੰ ਇਹ ਹੁਣ ਜਚਾ ਦਿੱਤਾ ਹੈ ਉਹਨਾਂ ਮੁਲਕਾਂ ਨੂੰ ਵੀ ਅਮਰੀਕਾ ਦੂਰ ਬਹੁਤ ਆ ਤੁਹਾਡੇ ਤੋਂ, ਵੀ ਚਾਹੇ ਉਹ ਜਿੰਨਾ ਵੀ ਮਰਜ਼ੀ ਤੁਹਾਡਾ ਜਿਹੜਾ ਸਾਥੀ ਹੋਵੇ, ਅਮਰੀਕਾ ਦੂਰ ਆ। ਉਹਨਾਂ ਨੇ ਪਹਿਲਾਂ ਆਪਣੇ ਮਫਾਦ ਦੇਖਣੇ, ਫਿਰ ਬਾਅਦ ਦੇ ਵਿੱਚ ਤੁਹਾਡੇ ਬਾਰੇ ਜਿਹੜਾ ਉਹ ਸੋਚਣਾ ਆ। ਸੋ ਅੰਦਰ ਖਾਤੇ ਉਹ ਸੋਚ ਜ਼ਰੂਰ ਰਹੇ ਹੈਗੇ ਆ ਵੀ ਆਪਾਂ ਕਿਸ ਤਰੀਕੇ ਦੇ ਨਾਲ ਜਿਹੜੇ ਰੀਜਨਲ ਨੇਬਰਸ ਹੈਗੇ ਆ ਉਹਨਾਂ ਦੇ ਨਾਲ ਕਿੱਦਾਂ ਮਿਲ ਜੁਲ ਕੇ ਜਿਹੜਾ ਉਹ ਉੱਥੇ ਰਹਿਣਾ ਆ, ਤੇ ਸਿਕਿਉਰਿਟੀ ਦੇ ਲਈ ਅਸਲ 'ਚ ਰਿਲਾਈ ਕਿਹਦੇ ਉੱਤੇ ਉਹਨਾਂ ਨੇ ਕਰਨਾ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਦੇ ਕੱਟੜ ਸਮਰਥਕ ਟੈਨੇਸੀ ਦੇ ਰਿਪਰੈਜ਼ੈਂਟੇਟਿਵ ਐਂਡੀ ਓਗਲਸ, ਉਹ ਆਪਣੀ ਪ੍ਰਾਇਮਰੀ ਦੇ ਵਿੱਚ ਉਹਨਾਂ ਨੂੰ ਹਾਰ ਪ੍ਰਾਪਤ ਜਿਹੜੀ ਉਹ ਹੋਈ ਆ। GOP ਦੇ ਜਿਹੜੇ ਚੈਲੰਜਰ ਆ ਉਹਨਾਂ ਦੇ ਸਾਹਮਣੇ ਉਹਨਾਂ ਦੀ ਹਾਰ ਹੋਈ ਆ। ਉੱਥੋਂ ਦੇ ਜਿਹੜੇ ਗਵਰਨਰ ਬਿਲ ਲੀ ਆ, ਉਹਨਾਂ ਨੇ ਐਂਡੀ ਓਗਲਸ ਦਾ ਜਿਹੜਾ ਵਿਰੋਧੀ ਸੀਗਾ, ਚੈਲੰਜਰ ਸੀਗਾ ਚਾਰਲੀ ਹੈਚਰ, ਉਸ ਨੂੰ ਸਪੋਰਟ ਕੀਤੀ ਸੀਗੀ। ਸੋ ਕਹਿੰਦੇ ਵੀ ਟਰੰਪ ਨੇ ਬੈਕ ਕੀਤਾ ਸੀਗਾ ਐਂਡੀ ਓਗਲਸ ਨੂੰ 5th ਡਿਸਟ੍ਰਿਕਟ ਤੋਂ ਉੱਥੋਂ, ਤੇ ਪਰ ਉਸ ਦੀ ਜਿਹੜੀ ਉਹ ਐਂਡੀ ਓਗਲ ਦੀ ਹਾਰ ਹੋਈ ਹੈਗੀ ਆ। ਇਸ ਦੇ ਉਲਟ ਇਨਵੈਸਟੀਗੇਸ਼ਨ ਚੱਲ ਰਹੀ ਆ ਕੈਂਪੇਨ ਫਾਈਨੈਂਸ ਦੇ ਵਿੱਚ ਇਨਕਨਸਿਸਟੈਂਸੀਜ਼ ਤੇ ਐਂਟੀ ਮੁਸਲਿਮ ਰੈਟਰਿਕ ਜੋ ਉਸ ਦੇ ਦੁਆਰਾ ਚਲਾਇਆ ਜਾ ਰਿਹਾ ਹੈ। ਸੋ ਕਹਿੰਦੇ ਵੀ ਉਸ ਨੂੰ ਕੱਲ ਪ੍ਰਾਇਮਰੀ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ ਆ। ਸੋ ਕੁਝ ਕੁ ਹਜ਼ਾਰ ਵੋਟ ਤੋਂ ਹੀ ਜਿਹੜੀ ਆ ਉਸ ਦੀ ਹਾਰ ਹੋਈ ਆ। ਜਿਹੜਾ ਚਾਰਲੀ ਹੈਚਰ ਆ, ਇਹ ਉਸ ਸੂਬੇ ਦਾ ਸਾਬਕਾ ਐਗਰੀਕਲਚਰ ਕਮਿਸ਼ਨਰ ਰਿਹਾ ਆ, ਤੇ ਉਹਨੇ ਕੈਂਪੇਨ ਕਹਿੰਦੇ ਵੀ ਕਾਫੀ ਲੈਸ ਫਲੈਸ਼ੀ ਸੀਗਾ ਤੇ ਕੰਜ਼ਰਵੇਟਿਵ ਜਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਕਰਦਾ ਰਿਹਾ। ਤੇ ਜਦੋਂ ਅਖੀਰ ਦੇ ਵਿੱਚ ਉਸਨੂੰ ਐਂਡੋਰਸਮੈਂਟ ਮਿਲ ਗਈ ਉੱਥੋਂ ਦੇ ਗਵਰਨਰ ਦੀ, ਤਾਂ ਉਹਦੇ ਨਾਲ ਕਹਿੰਦੇ ਵੀ ਇਸ ਦਾ ਪਾਰ ਤਾਰਾ ਉੱਥੇ ਜਿਹੜਾ ਉਹ ਹੋ ਗਿਆ ਤੇ ਉਸ ਦੀ ਜਿਹੜੀ ਉਹ ਜਿੱਤ ਹੋਈ ਹੈਗੀ ਆ। ਐਂਡੀ ਓਗਲਸ ਟਰੰਪ ਹੁਣਾਂ ਦੇ ਲਈ ਇੱਕ ਹਿਸਾਬ ਦੇ ਨਾਲ ਮਰਨ ਤੱਕ ਰੈਡੀ ਵਾਲੀ ਗੱਲ ਆਪਾਂ ਜਿੱਦਾਂ ਆਖਦੇ ਹਾਂ ਵੀ ਉੱਦਾਂ ਸੀਗੇ, ਬੜੇ ਸਟੌਂਚ ਡਿਫੈਂਡਰ ਜਿਹੜੇ ਉਹਨਾਂ ਦੇ ਰਹੇ ਹੈਗੇ ਆ। ਸੋ ਟੈਲੀ ਰੈਲੀ ਵੀ ਉਹਨਾਂ ਨੇ ਟਰੰਪ ਹੁਣਾਂ ਨੇ ਪਿਛਲੇ ਹਫ਼ਤੇ ਉਹਨਾਂ ਦੇ ਹੱਕ ਦੇ ਵਿੱਚ ਰੀ ਇਲੈਕਸ਼ਨ ਦੇ ਲਈ ਕੀਤੀ, ਪਰ ਉਹ ਲੱਗਦਾ ਵੀ ਕਿਸੇ ਕੰਮ ਨਹੀਂ ਆਈ ਹੈਗੀ। ਸੋ ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੂਗੀ। ਸੋ ਇਹ ਦੂਜੇ ਕੈਂਡੀਡੇਟ ਬਣੇ ਆ ਐਂਡੀ ਓਗਲਸ, ਜਿਹੜੇ ਟਰੰਪ ਹੁਣਾਂ ਦੇ ਐਂਡੋਰਸ ਸੀਗੇ, ਤੇ ਉਹਨਾਂ ਦੀ ਪ੍ਰਾਇਮਰੀ ਦੇ ਵਿੱਚ ਹਾਰ ਹੋਈ ਹੈਗੀ ਆ।
ਅਮਰੀਕਨਸ ਵੀ, ਈਵਨ ਮਾਗਾ ਕਰਾਊਡ ਵੀ ਜਿਹੜਾ ਉਹ ਦੇਖ ਰਿਹਾ ਹੈ ਵੀ ਜਿਹੜੇ ਖਾਸ ਕਰਕੇ ਇਜ਼ਰਾਈਲ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਜੁੜੇ ਆ, ਇਜ਼ਰਾਈਲ ਨੂੰ ਜਿਹੜੀ ਮੰਨੀ ਜਾਂਦੀ ਆ, ਤੇ ਇਜ਼ਰਾਈਲ ਦਾ ਜਿਹੜਾ ਇਨਫਲੂਐਂਸ ਆ ਅਮਰੀਕਨ ਪੋਲਿਟਿਕਸ ਦੇ ਉੱਤੇ, ਉਸ ਤੋਂ ਖਾਸੇ ਜਿਹੜੇ ਉਹ ਨਿਰਾਸ਼ ਨੇ ਤੇ ਖਾਸੇ ਨਾਰਾਜ਼ ਨੇ। ਤੇ ਇਸ ਲਈ ਉਹ ਕਈ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਹਾਰ ਵੀ ਜਿਹੜੀ ਉਹ ਦਵਾ ਰਹੇ ਹੈਗੇ ਆ। ਅਮੀਰ ਹਸਨ ਉਹ ਮਿਸ਼ੀਗਨ ਦੇ ਵਿੱਚ ਜਿਹੜੇ ਉਹ ਹਾਰੇ ਸੀਗੇ, ਤੇ ਜਿਨ੍ਹਾਂ ਨੇ ਪਹਿਲਾਂ ਹੀ ਇੱਕ ਹਿਸਾਬ ਦੇ ਨਾਲ ਡ੍ਰੌਪ ਆਊਟ ਕਰਤਾ ਸੀਗਾ ਰੇਸ ਦੇ ਵਿੱਚੋਂ। ਸੋ ਟਰੰਪ ਹੁਣਾਂ ਦੇ ਕਾਫੀ ਕੱਟੜ ਸਮਰਥਕ ਜਿਹੜੇ ਰਹੇ, ਟੈਨੇਸੀ ਦੇ 5th ਡਿਸਟ੍ਰਿਕਟ ਦੇ ਐਂਡੀ ਓਗਲਸ, ਉਹ ਪ੍ਰਾਇਮਰੀ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ। ਜੀ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ, ਜਿੱਥੇ 260 ਦੇ ਕਰੀਬ ਜਿਹੜੀਆਂ ਸਿਵਲ ਸੁਸਾਇਟੀ, ਹਿਊਮਨ ਰਾਈਟਸ ਗਰੁੱਪਸ ਤੇ ਹੋਰ ਕਮਿਊਨਿਟੀ ਲੀਡਰਸ ਨੇ ਕੈਨੇਡਾ ਦੀ ਗਵਰਨਮੈਂਟ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖਿਆ ਆ ਵੀ ਜੋ RSS ਦਾ ਚੀਫ ਮੋਹਨ ਭਾਗਵਤ ਕੈਨੇਡਾ ਦੇ ਵਿੱਚ ਅਗਸਤ 31 ਤੇ ਸਤੰਬਰ 1 ਨੂੰ ਆ ਰਿਹਾ ਆ ਟੋਰਾਂਟੋ ਏਰੀਏ ਦੇ ਵਿੱਚ, ਉਸ ਨੂੰ ਰੋਕਿਆ ਜਾਵੇ। ਕਹਿੰਦੇ ਵੀ ਜਿਹੜੀ RSS ਆ ਇਹ ਨਾਜ਼ੀ ਆਈਡੀਓਲੋਜੀ ਵੱਲ ਦੇਖ ਕੇ ਉੱਦਾਂ ਦਾ ਇਹਦੀ ਆਰਗੇਨਾਈਜੇਸ਼ਨ ਹੈਗੀ ਆ। ਹਿੰਦੂ ਤਬਾ ਮੈਜੋਰਿਟੇਰੀਜ਼ਮ ਇਹ ਜਿਹੜਾ ਉੱਧਰ ਨੂੰ ਚੱਲ ਰਹੀ ਹੈਗੀ ਆ, ਤੇ ਇਹਨਾਂ ਦੀ ਹੋਸਟੈਲਿਟੀ ਜਿਹੜੀ ਆ, ਜਾਣੀ ਕਿ ਵਿਰੋਧ ਬਹੁਤ ਜ਼ਿਆਦਾ ਉਹ ਕਰਦੀ ਆ RSS ਮੁਸਲਮਾਨਾਂ ਦਾ, ਕ੍ਰਿਸਚਨਾਂ ਦਾ, ਸਿੱਖਾਂ ਦਾ, ਦਲਿਤਾਂ ਦਾ ਤੇ ਹੋਰ ਜਿਹੜੀਆਂ ਮਾਈਨੋਰਟੀਜ਼ ਹੈਗੀਆਂ ਆ। ਤੇ ਬਹੁਤ ਵਾਰ ਕਹਿੰਦੇ ਵੀ ਫੋਰਨ ਇੰਟਰਫੇਰੈਂਸ ਤੇ ਵਾਇਲੈਂਟ ਐਕਟੀਵਿਟੀ ਦੇ ਵਿੱਚ ਵੀ ਇਨਵੋਲਵ ਹੈਗੀ ਆ। ਇਹ ਡਾਕੂਮੈਂਟਡ ਆ ਕੈਨੇਡਾ ਦੇ ਵਿੱਚ, ਸੀਸਸ ਤੇ RCMP ਨੂੰ ਇਹ ਸਾਰਿਆਂ ਦਾ ਪਤਾ ਹੈਗਾ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ 260 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਇਹ ਲੈਟਰ ਜਿਹੜਾ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੇ ਕੈਨੇਡਾ ਦੀ ਜਿੰਨੇ ਵੀ ਮਿਨਿਸਟਰਸ ਆ ਉਹਨਾਂ ਨੂੰ ਇਹ ਲਿਖਿਆ ਵੀ 267 ਅੰਡਰਸਾਈਨਡ ਕੈਨੇਡੀਅਨ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ, ਹਿਊਮਨ ਰਾਈਟਸ ਐਡਵੋਕੇਟਸ, ਕਮਿਊਨਿਟੀ ਦੇ ਫੇਥ ਬੇਸਡ ਲੀਡਰਸ call on government of Canada to urgently review Mohan Bhagwat's admissibility and ultimately deny him entry to Canada। ਤੇ ਕਹਿੰਦੇ ਵੀ ਅਸੀਂ ਬਹੁਤ ਕੰਸਰਨਡ ਆ, ਉਹ ਇਦਾਂ ਦੀ ਆਰਗੇਨਾਈਜੇਸ਼ਨ ਦਾ ਜਿਹੜਾ ਹੈਡ ਆ ਉਹ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿਹੜਾ ਆ ਰਿਹਾ ਹੈਗਾ। 1995 ਚ RSS ਜਿਹੜੀ ਸਥਾਪਿਤ ਹੋਈ ਸੀ, ਇੱਕ ਤਰ੍ਹਾਂ ਨਾਲ ਹਿੰਦੂ ਨੈਸ਼ਨਲਿਸਟ ਨੈਟਵਰਕ ਇਹਨਾਂ ਦਾ ਸੀਗਾ, ਤੇ ਹੁਣ ਅੱਜ ਦੀ ਡੇਟ 'ਚ ਤੁਸੀਂ ਦੇਖ ਲਓ ਵੀ ਉੱਥੇ ਇੰਡੀਆ ਦੇ ਵਿੱਚ ਜੋ ਮਾਈਨੋਰਟੀਜ਼ ਆ ਜਾਂ ਹੋਰ ਆਰਗੇਨਾਈਜੇਸ਼ਨਸ ਆ, ਮੁਸਲਮਾਨ, ਕ੍ਰਿਸਚਨ, ਸਿੱਖ, ਦਲਿਤ, ਟਰਾਈਬਲ ਕਮਿਊਨਿਟੀਜ਼, ਜਰਨਲਿਸਟ ਦਾ ਕੀ ਹਾਲ ਆ, ਕ੍ਰਿਟਿਕਸ ਦਾ, ਜੇ ਕੋਈ ਕ੍ਰਿਟਿਕ ਕਰਦਾ ਆ ਉਹਨਾਂ ਦਾ ਕੀ ਹਾਲ ਹੈਗਾ ਆ। ਸੋ ਉਸ ਸੰਬੰਧ ਦੇ ਵਿੱਚ ਇਹ ਜਿਹੜਾ ਲੈਟਰ ਆ ਇਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਵੱਲੋਂ ਲਿਖਿਆ ਗਿਆ ਹੈ। ਆਪਣੇ ਕੋਲ ਸਮਾਂ ਥੋੜਾ ਆ, ਨਹੀਂ ਤਾਂ ਸਾਰੀਆਂ ਆਰਗੇਨਾਈਜੇਸ਼ਨਸ ਦੇ ਨਾਮ ਪੜ੍ਹਦੇ, ਪਰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਮਾਈਨੋਰਟੀਜ਼ ਦੇ ਨਾਲ ਸੰਬੰਧਿਤ ਹੈਗੀਆਂ, ਹਿਊਮਨ ਰਾਈਟਸ ਦੇ ਨਾਲ ਸੰਬੰਧਿਤ ਹੈਗੀਆਂ। ਸੋ 267 ਆਰਗੇਨਾਈਜੇਸ਼ਨਸ ਨੇ ਇਹ ਜਿਹੜਾ ਆ ਲੈਟਰ ਲਿਖਿਆ ਆ ਵੀ ਬਾਰ RSS ਚੀਫ ਮੋਹਨ ਭਾਗਵਤ ਫਰੋਮ ਐਂਟਰਿੰਗ ਕੈਨੇਡਾ। ਚਾਹੀਦਾ ਵੀ ਆ ਹਰਜੋਤ ਸਿੰਘ ਜੀ, ਇਹੀ ਹਿੰਦੂਤਵੀ ਏਜੰਡੇ ਵਾਲੇ ਜਿਹੜੇ ਭਾਰਤੀ ਸਰਕਾਰ ਦੇ ਨਾਲ ਜਿਹੜੇ ਜੁੜੇ ਹੋਏ ਆ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਿੱਖਾਂ ਦਾ ਉੱਥੇ ਕਤਲੇਆਮ ਕੀਤਾ, ਇਹ ਚੀਜ਼ਾਂ ਹੁਣ ਸਪਸ਼ਟ ਹੋ ਗਈਆਂ। ਇਹ ਹੁਣ ਦਸਤਾਵੇਜ਼ੀ ਰੂਪ ਦੇ ਵਿੱਚ ਆ ਚੁੱਕੀਆਂ। ਸਟੂਡੈਂਟਸ ਦੇ ਨਾਂ ਹੇਠਾਂ ਗੈਂਗਸਟਰਸ ਆ ਉਹ ਭਰਤੀ ਕਰਵਾਏ ਉਹਨਾਂ ਨੇ ਉੱਥੇ। ਉਹਨਾਂ ਗੈਂਗਸਟਰਾਂ ਦੇ ਕੋਲੋਂ ਅਸੈਸੀਨੇਸ਼ਨ, ਫਰੌਤੀਆਂ, ਕਤਲੋਗਾਰਤ ਤੇ ਲੋਕਾਂ ਦੇ ਘਰਾਂ ਦੇ ਉੱਤੇ ਸ਼ੂਟਿੰਗਸ, ਬਿਜ਼ਨਸ ਤੋਂ ਐਕਸਟੋਰਸ਼ਨ, ਇਹ ਸਾਰੇ ਜਿਹੜੇ ਮਾਮਲੇ ਆ ਉਹ ਆਪਣੇ ਸਾਹਮਣੇ ਆ। ਬਦਨਾਮ ਜਿਹੜੇ ਵਿਚਾਰੇ ਸਟੂਡੈਂਟ ਆ ਉਹ ਹੋ ਗਏ, ਪਰ ਉਹ ਸਟੂਡੈਂਟਸ ਦੀ ਆੜ ਦੇ ਵਿੱਚ ਉੱਥੇ ਗੈਂਗਸਟਰ ਆ ਕੇ ਬੈਠੇ ਸੀ। ਉਹੀ ਚੀਜ਼ ਆਪਾਂ ਇੱਥੇ ਅਮਰੀਕਾ ਦੇ ਵਿੱਚ ਵੀ ਦੇਖ ਰਹੇ ਹਾਂ, ਪਰ ਹੁਣ ਇੱਥੇ ਆਪਰੇਸ਼ਨ ਹਾਰਡਬਾਲ ਦੇ ਤਹਿਤ ਕਾਫੀ ਜਿਹੜੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਆ। ਸੋ ਇਦਾਂ ਦੀਆਂ ਜਿਹੜੀਆਂ ਕੰਟਰੋਵਰਸ਼ਲ ਕਹਿ ਸਕਦੇ ਵੀ ਪਰਸਨੈਲਿਟੀਜ਼ ਆ, ਉਹ ਦੇਖਣੀਆਂ ਚਾਹੀਦੀਆਂ ਆ। ਚਲੋ ਕਈ ਵਾਰੀ ਤਾਂ ਹੁੰਦਾ ਨਾ ਵੀ ਚੱਲ ਬੰਦਾ ਗੱਲ ਹੀ ਕਰਦੇ ਆ ਜੀ ਇਦਾਂ ਆ ਤੇ ਉਦਾਂ ਆ, ਪਰ ਇਹਨਾਂ ਦੇ ਤਾਂ ਟਰੈਕ ਰੈਕਡ ਦੇਖੋ ਹੈ ਹੀ ਕਿੰਨਾ ਜਿਹੜਾ ਉਹ ਮਾੜਾ। ਜਿਸ ਤਰੀਕੇ ਦੇ ਇਹਦੇ ਪੁਰਾਣੇ ਬਿਆਨ ਆ, ਜਿਸ ਤਰੀਕੇ ਦੇ ਇਹਦੀਆਂ ਗੱਲਾਂ ਤੇ ਜਿਸ ਤਰੀਕੇ ਦੀਆਂ ਹਰਕਤਾਂ ਦੇ ਵਿੱਚ ਜਿਹੜੇ ਜੁੜਿਆ ਹੋਇਆ ਭਾਗਵਤ ਵਰਗਾ ਬੰਦਾ, ਇਹ ਤਾਂ ਕਲੀਅਰ ਆ ਵੀ ਇਹਨਾਂ ਦਾ ਏਜੰਡਾ ਜਿਹੜਾ ਇੱਥੇ ਆ ਕੇ ਕੀ ਜਿਹੜਾ ਉਹ ਹੋਣਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਹਰਜੋਤ ਸਿੰਘ ਜੀ ਸਾਹਮਣੇ ਆ। ਸੋ ਧੰਨਵਾਦ ਉਹਨਾਂ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਚਿੱਠੀ ਲਿਖ ਕੇ ਇਸ ਦੇ ਵਿਰੋਧ ਦਾ ਜਿਹੜਾ ਪ੍ਰਗਟਾਵਾ ਆ ਉਹ ਕੀਤਾ ਹੈਗਾ ਆ। ਆਪਾਂ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਥਾਈਲੈਂਡ ਤੋਂ ਬੜੀ ਇੱਕ ਭੈੜੀ ਖਬਰ ਜਿਹੜੀ ਉਹ ਆ ਰਹੀ ਆ, ਉਸ ਬਾਰੇ ਵੀ ਆਪਾਂ ਜ਼ਿਕਰ ਕਰਦੇ ਹਾਂ, ਤੇ ਹੋਰ ਦੁਨੀਆ ਤੇ ਅਮਰੀਕਾ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਝਾਤ
ਮਾਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ब्रेक तो बाद एक बार फिर आप सब का स्वागत करते हैं सोते प्रोग्राम अपडेट अमेरिका। मैं राजकनवीर सिंह जुड़े हुए ने अपने नाल हरजोत सिंह जी। हरजोत सिंह जी जी आਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਥਾਈਲੈਂਡ ਤੋਂ ਆ ਰਹੀ ਆ, ਜਿੱਥੇ ਕਿ ਇੱਕ 14 ਸਾਲਾਂ ਦੇ ਨਿਆਣੇ ਨੇ ਉੱਥੇ ਸਕੂਲ ਦੇ ਵਿੱਚ ਜਾ ਕੇ ਗੋਲੀकांड ਨੂੰ ਅੰਜਾਮ ਦਿੱਤਾ ਤੇ ਹੁਣ ਪਤਾ ਲੱਗ ਰਿਹਾ ਹੈ ਵੀ ਉੱਥੇ ਕਈ ਜਿਹੜੇ ਟੀਚਰ ਆ 5 ਟੀਚਰ ਆ ਉਹਨਾਂ ਦੀ ਮੌਤ ਹੋ ਚੁੱਕੀ ਆ। ਥਾਈਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਅਨੁਟਿਨ ਚਰਨੀਵਕਲ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਬੱਚਿਆਂ ਦਾ ਜਿਹੜਾ ਉਹ ਉੱਥੇ ਬਚਾ ਰਿਹਾ ਆ। ਕਹਿੰਦੇ ਵੀ ਮੁਲਕ ਦੇ ਇਤਿਹਾਸ ਦੀ ਸਭ ਤੋਂ ਡੈਡਲੀਐਸਟ ਸਕੂਲ ਸ਼ੂਟਿੰਗਸ ਦੇ ਵਿੱਚ ਇਸ ਦਾ ਨਾਮ ਆਇਆ ਹੈਗਾ ਆ। ਬੈਂਕਾਕ ਦੇ ਨਜ਼ਦੀਕ ਇਹ ਜਿਹੜਾ ਸਕੂਲ ਸੀਗਾ ਜਿੱਥੇ ਟੀਨ ਗਨਮੈਨ ਨੇ ਜਾ ਕੇ ਗੋਲੀ ਕਾਂਡ ਜਿਹੜਾ ਉਹ ਕੀਤਾ ਆ। ਸੋ ਕਹਿੰਦੇ ਵੀ 14 ਸਾਲਾਂ ਦਾ ਇਹ ਸਸਪੈਕਟ ਆ, ਸੈਕੰਡਰੀ ਸਕੂਲ ਦੇ ਵਿੱਚ ਉਸਨੇ ਇਸ ਗੋਲੀकांड ਨੂੰ ਅੰਜਾਮ ਦਿੱਤਾ ਆ। ਨੌਂਥਾਬੂਰੀ ਪ੍ਰੋਵਿੰਸ ਪੈਂਦਾ ਆ ਥਾਈਲੈਂਡ ਦੇ ਵਿੱਚ। ਕਹਿੰਦਾ ਵੀ ਪਹਿਲਾਂ ਉਹਨੇ ਆਪਣੇ ਗ੍ਰੈਂਡ ਪੇਰੈਂਟਸ ਆ ਘਰੇ ਉਹਨਾਂ ਨੂੰ ਮਾਰਿਆ ਜਿੱਥੇ ਉਹ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਸਕੂਲ ਦੇ ਵਿੱਚ ਇਹ ਗੋਲੀਆਂ ਜਾ ਕੇ ਜਿਹੜੀਆਂ ਉਹ ਚਲਾ ਦਿੱਤੀਆਂ ਆ। ਕਹਿੰਦੇ ਵੀ ਇਸ 14 ਸਾਲਾਂ ਦੇ ਸਸਪੈਕਟ ਨੇ ਇਹ ਗੋਲੀकांड ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਆਪ ਨੂੰ ਖੁਦ ਗੋਲੀ ਜਿਹੜੀ ਉਹ ਮਾਰ ਲਈ ਹੈਗੀ ਆ। ਸੋ ਕਹਿੰਦੇ ਵੀ ਉਸ ਦੀ ਮੌਤ ਹੁਣ ਹੋ ਚੁੱਕੀ ਹੈ। ਥਾਈਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਹੁਣ ਜਿਹੜੇ ਸਵਾਲ ਆ ਇਹ ਚੱਲ ਰਹੇ ਆ ਵੀ ਇਹਦੇ ਕੋਲ ਇਹ ਬੰਦੂਕ ਹਥਿਆਰ ਜਿਹੜਾ ਉਹ ਆਇਆ ਕਿੱਦਾਂ। ਪੁਲਿਸ ਜਿਹੜੀ ਉੱਥੋਂ ਦੀ ਲੋਕਲ ਆ ਉਹ ਇਹ ਦਾਅਵਾ ਕਰ ਰਹੀ ਆ ਵੀ ਇਹ ਜਿਹੜਾ ਹਥਿਆਰ ਆ ਉਹ ਇਸ ਦੇ ਗ੍ਰੈਂਡਫਾਦਰ ਦਾ ਹੀ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਉਹਦੇ ਕੋਲੋਂ ਕਹਿ ਲਓ ਵੀ ਖੋਹ ਲਿਆ ਹੋਊਗਾ ਜਾਂ ਉੱਥੇ ਪਿਆ ਸੀਗਾ, ਉਹਦੇ ਕੰਟਰੋਲ 'ਚ ਆਇਆ ਤੇ ਉਹਨੇ ਬਾਅਦ ਦੇ ਵਿੱਚ ਇਹ ਗੋਲੀकांड ਦਿੱਤਾ ਹੈਗਾ ਆ। ਸੋ ਥਾਈਲੈਂਡ ਦੇ ਵਿੱਚ ਵੀ ਜਿਹੜੇ ਫਾਇਰ ਆਰਮਸ ਪਰ ਪਰਸਨ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਹੈਗਾ ਆ। ਸਾਊਥ ਈਸਟ ਏਸ਼ੀਆ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਸੈਕਿੰਡ ਹਾਈਐਸਟ ਨੰਬਰ ਆਫ
ਗਨ ਹੋਮਿਸਾਈਡਸ ਉੱਥੇ ਥਾਈਲੈਂਡ ਦੇ ਵਿੱਚ ਹੁੰਦੇ ਆ। ਤੇ ਹੁਣ ਪ੍ਰਾਈਮ ਮਿਨਿਸਟਰ ਨੇ ਇਸ ਗੋਲੀकांड ਤੋਂ ਬਾਅਦ ਚ ਕਿਹਾ ਆ ਵੀ ਅਸੀਂ ਜਿਹੜੇ ਉੱਥੋਂ ਦੇ ਗਨ ਲਾਜ਼ ਆ ਉਹਨਾਂ ਨੂੰ ਹੋਰ ਸਖਤ ਕਰਨ ਜਾ ਰਹੇ ਹੈਗੇ ਆ। ਜਿਹੜਾ ਪਿਓ ਆ ਉਸ ਮੁੰਡੇ ਦਾ ਜਿਸ ਨੇ ਗੋਲੀकांड ਨੂੰ ਕਿਹਾ ਆ, ਕਹਿੰਦਾ ਵੀ ਉਹਦਾ ਮੁੰਡਾ ਗਿਲਟੀ ਤਾਂ ਹੈਗਾ ਆ, ਪਰ ਕਹਿੰਦੇ ਵੀ ਸਾਨੂੰ ਵੀ ਨਹੀਂ ਪਤਾ ਵੀ ਉਸਨੇ ਇਸ ਗੋਲੀकांड ਨੂੰ ਕਿਸ ਗੱਲੋਂ ਅੰਜਾਮ ਜਿਹੜਾ ਉਹ ਦਿੱਤਾ ਹੈਗਾ। ਸੋ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਕਹਿੰਦੇ ਵੀ ਇਹ ਰਹਿ ਰਿਹਾ ਸੀਗਾ, ਪਹਿਲਾਂ ਉਹਨਾਂ ਨੂੰ ਇਹਨੇ ਮਾਰਿਆ ਤੇ ਫਿਰ ਸਕੂਲੇ ਜਾ ਕੇ ਜਿਹੜੀਆਂ ਗੋਲੀਆਂ ਚਲਾਈਆਂ, ਜਿੱਥੇ ਹੁਣ 5 ਜਾਣੇ ਜਿਹੜੇ ਆ, 5 ਜਿਹੜੇ ਅਧਿਆਪਕ ਆ ਉਸ ਸਕੂਲ ਦੇ, ਉਹਨਾਂ ਨੂੰ ਇਸਨੇ ਮਾਰ ਮੁਕਾਇਆ। ਤੇ ਕੁੱਲ ਮਿਲਾ ਕੇ ਕਹਿੰਦੇ 30 ਲੋਕ ਜਿਹੜੇ ਆ ਓਵਰਆਲ ਜ਼ਖਮੀ ਹੋਏ ਆ, ਜਿਨ੍ਹਾਂ 'ਚ ਵਿਦਿਆਰਥੀ ਵੀ ਜਿਹੜੇ ਆ, ਬੱਚੇ ਵੀ ਉੱਥੋਂ ਦੇ ਸੈਕੰਡਰੀ ਸਕੂਲ ਦੇ ਸ਼ਾਮਲ ਜਿਹੜੇ ਉਹ ਹੈਗੇ ਆ। ਤੇ ਥਾਈਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਜਿਹੜਾ ਆંકੜਾ ਆ ਇਹ ਅਜੇ ਵੀ ਹੋਰ ਵੱਧ ਸਕਦਾ ਆ, ਕਿਉਂਕਿ ਸ਼ਾਇਦ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਆ ਉਹ ਵੀ ਕਈ ਲਾਈਫ ਥ੍ਰੈਟਨਿੰਗ ਜਿਹੜੇ ਗਨ ਸ਼ਾਟ ਵੂਨਡਸ ਆ ਉਹਨਾਂ ਤੋਂ ਇਸ ਮੌਕੇ ਜਿਹੜਾ ਉਹ ਜੂਝ ਰਹੇ ਹੈਗੇ। ਜੀ ਬਿਲਕੁਲ, ਬਹੁਤ ਮਾੜੀ ਖਬਰ ਆਈ ਆ। ਤੇ ਥਾਈਲੈਂਡ ਸਾਊਥ ਏਸ਼ੀਆ 'ਚ ਉਹ ਮੁਲਕ ਆ ਜਿੱਥੇ ਕਹਿੰਦੇ ਸਭ ਤੋਂ ਵੱਧ ਹਥਿਆਰ ਲੋਕਾਂ ਕੋਲ ਬਾਕੀ ਏਸ਼ੀਅਨ ਮੁਲਕਾਂ ਨਾਲੋਂ ਹੈਗੇ ਆ। ਸੋ 5 ਟੀਚਰਸ ਨੂੰ 14 ਸਾਲਾਂ ਦੇ ਇਹ ਨੌਜਵਾਨ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੱਲ੍ਹ 2 ਐਗਜ਼ੀਕਿਊਟਿਵ ਆਰਡਰਸ ਜਾਰੀ ਕੀਤੇ ਆ, ਜਿਨ੍ਹਾਂ ਦੇ ਮੁਤਾਬਕ ਇੱਕ ਤਾਂ ਇਹ ਆ ਦੋਨੋਂ ਹੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਹੈਗੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਵੀ ਜਿਹੜਾ ਵੀ ਬੱਚਾ ਅਮਰੀਕਾ ਦੇ ਵਿੱਚ ਜੰਮਦਾ ਆ, ਨੋ ਮੈਟਰ ਉਹਨਾਂ ਦੇ ਪੇਰੈਂਟਸ ਦੀ ਕੀ ਇਮੀਗ੍ਰੇਸ਼ਨ ਸਟੇਟਸ ਆ, ਉਹ ਇੱਥੇ ਦਾ ਸਿਟੀਜ਼ਨ ਹੈਗਾ ਆ। ਹੁਣ ਟਰੰਪ ਹੁਣੀ ਜਿਹੜੇ ਆ ਇਹ ਨਵੇਂ 2 ਆਰਡਰ ਜਾਰੀ ਕੀਤੇ ਆ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਉਹਨਾਂ ਲੋਕਾਂ ਦੀ ਰੀਸਟ੍ਰਿਕਟ ਜਿਹੜੇ ਖਾਸ ਕਰਕੇ ਫੋਰਨ ਟੈਰਰਿਸਟ ਗਰੁੱਪ ਨੂੰ ਬਿਲੋਂਗ ਕਰਦੇ ਆ, ਜਾਂ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਬਿਲੋਂਗ ਕਰਦੇ ਆ, ਜਾਂ ਇੰਪਲਾਈਜ਼ ਆਫ ਫੋਰਨ ਗਵਰਨਮੈਂਟ ਆ, ਜਾਂ ਜਿੱਦਾਂ ਕਈ ਵਾਰ ਕੌਂਸੂਲੇਟ ਹੁੰਦੇ ਆ ਹੋਰ ਮੁਲਕਾਂ ਦੇ, ਉਹ ਤੇ ਉਹਨਾਂ ਦੇ ਜਦੋਂ ਬੱਚੇ ਇੱਥੇ ਜੰਮਦੇ ਹੈਗੇ ਆ ਤੇ ਉਹ ਸਿਟੀਜ਼ਨ ਬਣ ਜਾਂਦੇ ਹੈਗੇ। ਇੱਕ ਤਾਂ ਇਹ ਉਹਨਾਂ ਨੇ ਕੀਤਾ ਹੈਗਾ ਇੱਕ ਆਰਡਰ। ਤਾਂ ਸੈਕੰਡ ਆਰਡਰ ਇਹ ਆ ਵੀ ਵੀਜ਼ਾ ਉਹਨਾਂ ਨੂੰ ਡਿਨਾਈ ਕੀਤਾ ਜਾਵੇ ਜਿਹੜੇ ਪ੍ਰੈਗਨੈਂਟ ਫੋਰਨਰਸ ਹੈਗੇ ਆ। ਆਪਾਂ ਸਾਰਿਆਂ ਨੂੰ ਪਤਾ ਵੀ ਪਿਛਲੇ ਸਮੇਂ ਦੇ ਵਿੱਚ ਵਰਥ ਟੂਰਿਜ਼ਮ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਮਿਸਯੂਜ਼ ਵੀ ਹੋਇਆ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੈਕੰਡ ਆਰਡਰ ਦੇ ਮੁਤਾਬਕ ਕੋਈ ਵੀ ਜਿਹੜਾ ਪ੍ਰੈਗਨੈਂਟ ਹੈਗੇ ਆ ਬੀਬੀ ਤੇ ਉਸ ਨੂੰ ਜਿਹੜਾ ਵੀਜ਼ਾ ਨਾ ਦਿੱਤਾ ਜਾਵੇ, ਸੋ ਤਾਂ ਕਿ ਜਿਹੜਾ ਵਰਥ ਰਾਈਟ ਟੂਰਿਜ਼ਮ ਆ ਇਸ ਨੂੰ ਰੋਕਿਆ ਜਾ ਸਕੇ। 3.6 ਮਿਲੀਅਨ ਬੱਚੇ ਜਿਹੜੇ ਆ USA ਦੇ ਵਿੱਚ ਹਰ ਸਾਲ ਜੰਮਦੇ ਆ, 3.6 ਮਿਲੀਅਨ। ਤੇ ਇਹਨਾਂ ਦੇ ਵਿੱਚੋਂ ਬਹੁਤ ਘੱਟ ਫ੍ਰੈਕਸ਼ਨ ਹੀ ਆ ਜਿਹੜੇ ਜਿਸ ਹਿਸਾਬ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹਨਾਂ ਤੇ ਕਹਿ ਰਹੇ ਆ ਵੀ ਇਹ ਵਰਥ ਟੂਰਿਜ਼ਮ ਕਰ ਰਹੇ ਆ, ਜਾਂ ਜਿਹੜੇ ਫੋਰਨ ਇੱਥੇ ਕੰਮ ਕਰਦੇ ਹੈਗੇ ਆ, ਉਹਨਾਂ ਦੇ ਜਿਹੜੇ ਬੱਚੇ ਆ ਜਿਹੜੇ ਦੂਜੀਆਂ ਗਵਰਨਮੈਂਟਸ ਦੇ, ਖਾਸ ਕਰਕੇ ਜਿਹੜੇ ਕੌਂਸੂਲੇਟ ਜਾਂ ਹੋਰ ਹੈਗੇ ਆ। ਸੋ ਇਹ 2 ਐਗਰੀਮੈਂਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੱਲ੍ਹ ਸਾਈਨ ਕੀਤੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਲੋਵਿਸ ਸ਼ਹਿਰ ਦੇ ਵਿੱਚ ਇੱਕ ਟੀਨ ਮਰਡਰ ਟਰਾਇਲ ਜਿਹੜਾ ਉਹ ਚੱਲ ਰਿਹਾ ਆ, ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਿਸ ਨੇ ਗੋਲੀकांड ਨੂੰ ਅੰਜਾਮ ਦਿੱਤਾ ਆ ਉਹਦੇ ਪਰਿਵਾਰ ਨੇ ਕੱਲ੍ਹ ਟੈਸਟੀਫਾਈ ਕੀਤਾ ਸੀਗਾ, ਜਿਸ ਦੇ ਉੱਤੇ ਸ਼ੱਕ ਆ ਵੀ ਇਸਨੇ ਗੋਲੀकांड ਕੀਤਾ। ਉਹਦੇ ਭਰਾ ਨੇ ਕਹਿੰਦੇ ਵੀ 10 ਵਾਰ ਤੋਂ ਵੱਧ, 13 ਵਾਰ ਇਨਫੈਕਟ 5th ਅਮੈਂਡਮੈਂਟ ਜਿਹੜਾ ਆਈ ਪਲੀ ਦਾ 5th ਜਿਹੜਾ ਉਹ ਕੀਤਾ, ਕਿਸੇ ਵੀ ਉਹ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਦੇਣ ਤੋਂ ਰੋਕ ਦਿੱਤਾ, ਨਾ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਚੌਥਾ ਦਿਨ ਚੱਲ ਰਿਹਾ ਹੈ ਜੁਵਨਾਈਲ ਮਰਡਰ ਟਰਾਇਲ ਕਸੈਂਡਰਾ ਮਾਈਕਲ ਦਾ। ਰੇਂਜਲ ਦੀ ਜਿਹੜੀ ਯੰਗਰ ਰੇਂਜਲ ਆ, ਜਿਹੜੇ ਉਸ ਦੀ ਗਰਲਫ੍ਰੈਂਡ ਆ, ਜਿਸ ਦੇ ਉੱਤੇ ਇਹ ਦੋਸ਼ ਆ ਵੀ ਉਸਨੇ ਜਿਹੜੇ ਕੇਲਬ ਕੁਇਕ ਆ, ਇੱਕ ਟੀਨੇਜਰ ਆ, ਉਸ ਦੀ ਜਿਹੜੀ ਆ ਉਹ ਕਤਲ ਦੇ ਵਿੱਚ ਉਸ ਦਾ ਹੱਥ ਸੀਗਾ। ਸੋ ਉਸ ਦਾ ਜਿਹੜਾ ਓਲਡਰ ਭਰਾ ਸੀ ਹਰਲੀ ਰੇਂਜਲ, ਉਸ ਨੂੰ ਪੁਲਿਸ ਦੇ ਦੁਆਰਾ ਇੰਟਰਵਿਊ ਕੀਤਾ ਗਿਆ ਸੀਗਾ ਅਪ੍ਰੈਲ 23, 2025 ਦੇ ਵਿੱਚ। 18 ਸਾਲਾਂ ਦੇ ਜਿਹੜੇ ਕੁਇਕ ਆ, ਉਸ ਦੀ ਪਾਰਕਿੰਗ ਲਾਟ ਜਿਹੜੀ ਨੀਸ ਤੇ ਵਿਲੋ ਐਵਨਿਊ ਦੇ ਨਜ਼ਦੀਕ ਹੈਗੀ ਆ, ਉੱਥੇ ਹੋਏ ਕਤਲ ਦੇ ਸ਼ੂਟਿੰਗ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਸੋ ਕਲੋਵਿਸ ਪੁਲਿਸ ਨੇ ਉਸ ਨੂੰ ਪ੍ਰਿੰਸੀਪਲ ਆਫਿਸ ਜਿਹੜਾ ਕਲੋਵਿਸ ਨਾਰਥ ਹਾਈ ਸਕੂਲ ਆ ਉੱਥੇ ਜਿਹੜਾ ਇੰਟਰਵਿਊ ਕੀਤਾ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਸਰਚ ਵਾਰੰਟ ਉਹਨਾਂ ਦੇ ਘਰ ਦਾ
ਮਈ ਮਹੀਨੇ ਦੇ ਵਿੱਚ ਲਿਆ ਸੀਗਾ। ਸੋ ਉਹਨਾਂ ਨੇ ਉਸਨੇ ਵੀ ਜਿਹੜਾ 5th ਅਮੈਂਡਮੈਂਟ ਆ, ਜਿਹੜਾ ਆਈ ਪਲੀਡ ਦਾ 5th ਆ, ਉਸ ਨੂੰ ਪਲੀ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਹੋਈਆਂ ਆ। ਸੋ ਪਰਿਵਾਰ ਵਾਲੇ ਨੇ ਟਰਾਇਲ ਦੇ ਵਿੱਚ ਸਵਾਲਾਂ ਦੇ ਜਵਾਬ ਦੇਣ ਤੋਂ, ਜਾਂ ਉਹਦੇ ਭਰਾ ਨੇ ਜਿਸ ਦੇ ਉੱਤੇ ਕਤਲ ਦੇ ਦੋਸ਼ ਆ, ਉਹਨੇ ਸਵਾਲਾਂ ਦੇ ਜਵਾਬ ਦੇਣ ਤੋਂ ਹਾਰ ਦੀ ਘੜੀ ਨਾ ਜਿਹੜਾ ਉਹ ਕੀਤਾ ਹੈਗਾ ਆ। ਉਹਨੇ ਇਹ ਕਿਹਾ ਵੀ ਕੈਲਬ ਵਾਜ਼ ਕਿਲਡ ਐਂਡ ਹੀ ਹੈਡ ਡਾਈਡ ਦੈਟ ਨਾਈਟ। ਕਹਿੰਦੇ ਵੀ ਉਹ ਸਿੱਖ ਇਹ ਚੀਜ਼ਾਂ ਜਿਹੜੀਆਂ ਉੱਥੇ ਵਾਪਰੀਆਂ। ਸੋ ਕੇਸ ਕਾਰਦ ਕਰਕੇ ਹੋਈ ਆ। ਹੁਣ ਇਹ ਜਿਹੜਾ ਟਰਾਇਲ ਆ ਕਾਫੀ ਜ਼ਿਆਦਾ ਹੌਟ ਟੌਪਿਕ ਆ, ਉਹ ਇਸ ਟਾਈਮ ਬਣਿਆ ਹੈਗਾ ਆ। ਇਹਨਾਂ ਨਿਆਣਿਆਂ ਦਾ ਜਿਹੜਾ ਪਿਓ, ਜਿਨ੍ਹਾਂ ਦੇ ਉੱਤੇ ਕਤਲ ਦਾ ਇਸ ਦਾ ਦੋਸ਼ ਆ, ਉਹਦਾ ਪਿਓ ਤੇ ਉਹਦੀ ਵਾਈਫ ਮਿਸ਼ੈਲ ਰੇਂਜਲ, ਜਿਹੜੇ ਕਹਿੰਦੇ ਵੀ ਉਹ ਵਕੇਸ਼ਨ ਦੇ ਉੱਤੇ ਸੀਗੇ ਸਦਰਨ ਕੈਲੀਫੋਰਨੀਆ ਦੇ ਵਿੱਚ। ਉਹਨਾਂ ਦੀਆਂ 2 ਉਸ ਟਾਈਮ ਦੇ ਉੱਤੇ ਨਵ ਜਨਮੀਆਂ ਜਿਹੜੀਆਂ ਡਾਟਰ ਸੀਗੀਆਂ, ਇਨਫੈਂਟ ਟਵਿਨ ਡਾਟਰ ਸੀਗੀਆਂ, ਉਹਨਾਂ ਨੂੰ ਲੈ ਕੇ ਜਿਹੜੇ ਉਹ ਗਏ ਹੋਏ ਸੀਗੇ। ਸੋ ਕਹਿੰਦੇ ਵੀ ਉਹਨਾਂ ਨੂੰ ਜਦ ਇਹ ਪਤਾ ਲੱਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਵਾਪਸ ਜਿਹੜੇ ਉਹ ਆ ਗਏ ਸੀਗੇ। ਸੋ ਏਬਲ ਰੇਂਜਲ ਜਿਹੜਾ ਉਸੇ ਪਰਿਵਾਰ ਦਾ ਜੀ ਆ, ਜਿਸ ਬੱਚੇ ਦੇ ਉੱਤੇ ਦੋਸ਼ ਆ ਕਤਲ ਕਰਨ ਦੇ ਕਥਿਤ ਦੋਸ਼ ਨੇ, ਤੇ ਉਹਨਾਂ ਨੇ ਕਹਿੰਦੇ ਵੀ ਡਿਸਕਸ ਕੀਤਾ ਸੀਗਾ ਇਹ ਜਿਹੜਾ ਕੇਸ ਕਈ ਇੰਸਟੈਂਸਿਸ ਦੇ ਉੱਤੇ, ਵੀ ਕਿਸ ਤਰੀਕੇ ਦੇ ਨਾਲ ਉਹਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਰਚ ਵਾਰੰਟ ਉਹ ਵਾਪਰਿਆ ਹੈਗਾ ਆ। ਸੋ ਇਹ ਕੇਸ ਕਾਫੀ ਜਿਹੜਾ ਹੌਟ ਟੌਪਿਕ ਆ ਇਸ ਟਾਈਮ ਕਲੋਵਿਸ ਟਾਊਨ ਦਾ ਜਿਹੜਾ ਉਹ ਬਣਿਆ ਪਿਆ ਆ, ਜੋ ਟਰਾਇਲ ਇਸ ਟਾਈਮ ਚੱਲ ਰਿਹਾ ਹੈਗਾ ਆ ਕੈਸੈਂਡਰਾ ਦਾ। ਜੀ, ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਓਕ ਕ੍ਰੀਕ ਜਿਹੜਾ ਮਿਲਵਾਕੀ ਵਿਸਕੌਨਸਨ ਦੇ ਵਿੱਚ 14 ਸਾਲ ਪਹਿਲਾਂ ਇੱਕ ਸਿਰਫਿਰੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਸੀਗੀਆਂ, ਜਿਹਦੇ ਨਾਲ 14 ਲੋਕ ਜਿਹੜੇ ਆ ਫੱਟੜ ਹੋਏ ਸੀ, ਜਿਨ੍ਹਾਂ ਚੋਂ 6 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਸੀਗੀ। ਸੋ 14 ਸਾਲ ਹੋ ਚੁੱਕੇ ਆ ਇਸ ਇਨਸੀਡੈਂਟ ਨੂੰ ਵਾਪਰੇ ਹੋਏ। ਵਾਈਟ ਸੁਪਰਾਮਿਸਟ ਸੀਗਾ ਜੋ ਉਹ ਗੁਰਦੁਆਰੇ ਦੇ ਵਿੱਚ ਐਂਟਰ ਹੋਇਆ ਤੇ ਉਸ ਨੇ ਜਿਹੜੀ ਸ਼ਰੇਆਮ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ 6 ਜਣਿਆਂ ਦੀ ਮੌਤ ਹੋ ਗਈ ਸੀ ਤੇ 7ਵੇਂ ਇੱਕ ਬਾਬਾ ਪੰਜਾਬ ਸਿੰਘ ਸੀਗੇ, ਉਹ ਪੈਰਾਲਾਈਜ਼ ਹੋ ਗਿਆ ਸੀ ਤੇ ਉਹਨਾਂ ਦੀ ਬਾਅਦ ਦੇ ਵਿੱਚ 2020 ਦੇ ਵਿੱਚ ਜਿਹੜੀ ਆ ਮੌਤ ਹੋ ਗਈ ਸੀਗੀ। ਸੋ ਬਹੁਤ ਸਾਰੇ ਜਿਹੜੇ ਇਸ ਸਾਲ ਵੀ ਉੱਥੇ ਦੇ ਜਿਹੜੇ ਮੇਅਰ ਆ, ਉੱਥੇ ਦੇ ਇਲੈਕਟਡ ਆਫੀਸ਼ੀਅਲਸ ਆ, ਉਹਨਾਂ ਨੇ ਯਾਦ ਕੀਤਾ ਕਿ ਇਹ ਬਹੁਤ ਜ਼ਿਆਦਾ ਜਿਹੜਾ ਮਿਨੋਰਟੀਜ਼ ਦੇ ਨਾਲ ਧੱਕਾ ਹੋਇਆ ਸੀਗਾ। ਤੇ ਅਗਸਤ 5 ਨੂੰ ਇਹ ਵਾਪਰਿਆ ਸੀਗਾ 14 ਸਾਲ ਪਹਿਲਾਂ। ਤੇ 14ਵੀਂ ਐਨਵਰਸਰੀ ਜਿਹੜੀ ਆ ਉਹ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਈ ਗਈ। ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉੱਥੇ ਦੇ ਜਿਹੜੇ ਮੇਅਰ ਆ ਉਹ ਵੀ ਜਿਹੜੇ ਸਿੱਖਾਂ ਦੇ ਨਾਲ ਜਿਹੜਾ ਦਰਦ ਸਾਂਝਾ ਕਰਨ ਦੇ ਲਈ ਪਹੁੰਚੇ। US ਦੇ ਅਟਾਰਨੀ ਜੇਮਸ ਸੈਂਟਲ ਤੇ ਹੋਰ ਮਿਲਵਾਕੀ ਕਾਉਂਟੀ ਦੇ ਇਲੈਕਟਡ ਆਫੀਸ਼ੀਅਲਸ ਤੇ ਸਿੱਖ ਕਮਿਊਨਿਟੀ ਦੇ ਮੈਂਬਰ ਜਿਹੜੇ ਆ ਉਹ ਇਸ ਜਿਹੜੇ ਭੋਗ ਦੇ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੂੰ ਯਾਦ ਕੀਤਾ ਜਿਹੜੇ ਨਿਹੱਥੇ ਬਿਨਾਂ ਕਿਸੇ ਕਾਰਨ ਜੋ ਮਾਰੇ ਗਏ ਸੀ। ਜੀ ਬਿਲਕੁਲ। ਸੋ ਜਿੱਥੇ ਆਪਾਂ ਹਰਜੋਤ ਸਿੰਘ ਜੀ ਇਸ ਮਾੜੀ ਦੁਰਘਟਨਾ ਨੂੰ ਜਿਹੜਾ ਉਹ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਦੇ ਨਾਲ ਪਰਿਵਾਰਾਂ ਦੇ ਨਾਲ ਉਹਨਾਂ ਦੇ ਦੁੱਖ 'ਚ ਸ਼ਾਮਲ ਆ ਤੇ ਕਮਿਊਨਿਟੀ ਨੂੰ ਸਬਕ ਵੀ ਜਿਹੜੇ ਉਹ ਲੈਣੇ ਚਾਹੀਦੇ ਆ। ਜਿਸ ਤਰੀਕੇ ਦਾ ਮਾਹੌਲ ਬਣਿਆ ਪਿਆ, ਆਪਾਂ ਇਹ ਨਹੀਂ ਕਹਿੰਦੇ ਵੀ ਇੱਦਾਂ ਦੀ ਚੀਜ਼ ਵਾਪਰ ਜਾਊਗੀ, ਬਟ ਆਪਾਂ ਨੂੰ ਆਪਣੀ ਸਿਕਿਉਰਿਟੀ, ਆਪਣੀ ਸੰਗਤ ਦਾ ਜਿਹੜਾ ਖੁਦ ਧਿਆਨ ਰੱਖਣਾ ਜਿਹੜਾ ਉਹ ਚਾਹੀਦਾ ਆ। ਇਹ ਇੱਕ ਮੌਕਾ ਹੁੰਦਾ ਹੈ ਲੁੱਕ ਬੈਕ ਔਨ ਦ ਪਾਸਟ, ਵੀ ਇਤਿਹਾਸ ਦੇ ਪੰਨਿਆਂ ਨੂੰ ਜਿਹੜਾ ਉਹ ਫਰੋਲ ਕੇ ਦੇਖਿਆ ਜਾਵੇ ਵੀ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਰਿਲੀਜੀਅਸ ਪਲੇਸਿਸ, ਗੁਰਦੁਆਰਾ ਸਾਹਿਬਾਨ ਅਤੇ ਜਿਹੜੀ ਸੰਗਤ ਆ ਉਹਨਾਂ ਦੀ ਸੇਫਟੀ ਦੇ ਲਈ ਕਦਮ ਜਿਹੜੇ ਉਹ ਚੁੱਕਣੇ ਹੈਗੇ ਆ। ਸੋ ਬਹੁਤ ਸਾਰੇ ਗੁਰੂ ਘਰਾਂ ਨੇ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਕਈ ਕਦਮ ਜਿਹੜੇ ਉਹ ਚੁੱਕੇ ਨੇ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਵਾਪਰੇ, ਪਰ ਜਦੋਂ ਵਕਤ ਪੈ ਜਾਂਦਾ ਬੰਦਾ ਵਿਸਰ ਜਾਂਦਾ ਆ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੂੰ। ਸੋ ਪਰ 14 ਸਾਲ ਬਾਅਦ ਆਪਾਂ ਜਿੱਥੇ ਉਹਨਾਂ ਸਾਰੇ ਹੀ ਮਾਰੇ ਗਏ ਇਹ ਜਿਹੜੇ ਲੋਕ ਆ, ਇਹ ਸੰਗਤ ਦੇ ਲੋਕ ਆ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਉੱਥੇ ਇੱਕ ਵਾਰੀ ਫੇਰ ਸਮੂਹ ਗੁਰਦੁਆਰਾ ਸਾਹਿਬਾਨ, ਉਹਨਾਂ ਦੇ ਪ੍ਰਬੰਧਕਾਂ ਨੂੰ, ਉੱਥੋਂ ਦੀ ਸੰਗਤ ਨੂੰ ਇਹ ਵੀ ਜਿਹੜੀ ਅਪੀਲ ਕਰਦੇ ਹਾਂ
ਤੇ ਗੱਲਬਾਤ ਜਿਹੜੀ ਆ ਇਸ ਬਾਬਤ ਸੇਫਟੀ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਚੱਲਦੀ ਰਹਿਣੀ ਚਾਹੀਦੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ, ਆਪਾਂ ਟੌਡ ਬਲੈਂਚ ਦੇ ਬਾਰੇ ਸ਼ੁਰੂਆਤ 'ਚ ਗੱਲ ਕੀਤੀ ਸੀ। ਬਿਲ ਕੈਸਿਡੀ ਨੂੰ ਲੈ ਕੇ ਜਿਹੜੀ ਸੀਗੀ ਵੀ ਸ਼ਾਇਦ ਉਹ ਪਤਾ ਨਹੀਂ ਉਹਨਾਂ ਦੇ ਹੱਕ 'ਚ ਵੋਟ ਪਾਉਣਗੇ ਜਾਂ ਨਹੀਂ। ਹੁਣੇ ਜਿਹੜਾ ਇਹ ਬ੍ਰੇਕਿੰਗ ਨਿਊਜ਼ ਆ ਰਹੀ ਆ ਵਾਸ਼ਿੰਗਟਨ ਪੋਸਟ ਤੇ ਹੋਰ ਨਿਊਜ਼ ਪੋਰਟਲਸ ਦੇ ਉੱਤੇ ਵੀ ਬਿਲ ਕੈਸਿਡੀ ਨੇ ਕਿਹਾ ਵੀ ਉਹ ਟੌਡ ਬਲੈਂਚ ਨੂੰ ਕਨਫਰਮ ਕਰਨ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਉਣਗੇ। ਇਹਦੇ ਨਾਲ ਟਰੰਪ ਹੋਣਾ ਦਾ ਜਿਹੜਾ ਇਹ ਪਿਕ ਆ ਜਸਟਿਸ ਡਿਪਾਰਟਮੈਂਟ ਨੂੰ ਜਿਹੜਾ ਆ ਲੀਡ ਕਰਨ ਦੇ ਲਈ, ਉਸ ਦੇ ਲਈ ਵੋਟਾਂ ਜਿਹੜੀਆਂ ਕਹਿੰਦੇ ਵੀ ਪੂਰੀਆਂ ਹੋ ਚੁੱਕੀਆਂ ਹੈਗੀਆਂ। ਸੋ ਬਿਲ ਕੈਸਿਡੀ ਵੋਟ ਆਉਣ ਦੇ ਨਾਲ ਇਹ ਜਿਹੜਾ ਫੁੱਲ ਸੈਨੇਟ ਦੇ ਵਿੱਚ ਕਹਿੰਦੇ ਵੀ ਇਹ ਅਪਰੂਵ ਹੁਣ ਹੋ ਸਕਦੇ ਆ। ਲੀਜ਼ਾ ਮਰਕੋਸਕੀ ਜੇ ਹੁਣ ਵੋਟ ਨਹੀਂ ਵੀ ਸ਼ਾਇਦ ਪਾਉਂਦੇ ਤਾਂ ਵੀ ਉਹਨਾਂ ਨੂੰ ਮੈਜੋਰਟੀ ਜਿਹੜੀ ਆ, ਸਿੰਪਲ ਮੈਜੋਰਟੀ ਆ ਸੈਨੇਟ ਦੀ ਫਲੋਰ ਦੇ ਉੱਤੇ ਜਿਹੜੀ ਉਹ ਮਿਲ ਜਿਹੜੀ ਉਹ ਜਾਵੇਗੀ। ਸੋ ਹੁਣ ਬਿਲ ਕੈਸਿਡੀ ਦੀ ਇਹ ਅਨਾਊਂਸਮੈਂਟ ਆ ਉਸ ਵਕਤ ਜਿਹੜੀ ਉਹ ਆਈ ਆ ਜਿੱਥੇ GOP ਦੇ ਲਈ ਬੜੀ ਇੱਕ ਕ੍ਰਿਟੀਕਲ ਵੋਟ ਟੌਡ ਬਲੈਂਚ ਨੂੰ ਲੈ ਕੇ ਜਿਹੜੀ ਉਹ ਪੈਣੀ ਸੀਗੀ। ਸੂਜ਼ਨ ਕੋਲਿਨਜ਼ ਜਿਹੜੇ ਆ ਉਹਨਾਂ ਨੇ ਵੀ ਪਹਿਲਾਂ ਜਿਹੜਾ ਇਹ ਕਿਹਾ ਸੀਗਾ ਵੀ ਉਹ ਵੀ ਇਹਨਾਂ ਦੇ ਉਲਟ ਟੌਡ ਬਲੈਂਚ ਦੇ ਵੋਟ ਪਾਉਣਗੇ, ਪਰ ਬਿਲ ਕੈਸਿਡੀ ਇਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਆ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਹੁਣ ਰਿਪਬਲਿਕਨ ਲੀਡਰਸ਼ਿਪ ਫੁੱਲ ਸੈਨੇਟ ਵੋਟ ਜਿਹੜੀ ਉਹ ਕਰਵਾ ਸਕਦੇ ਆ। ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਕਈ ਜਿਹੜੇ ਸੈਨੇਟਰ ਆ ਉਹ ਬਿਮਾਰ ਸ਼ਮਾਰ ਹੋਣ ਦੇ ਕਰਕੇ ਉਹ ਨਹੀਂ ਹੋਣਗੇ। ਸੋ ਉਹਨਾਂ ਨੂੰ ਉਹ ਜਿੰਨੀਆਂ ਵੋਟਾਂ ਚਾਹੀਦੀਆਂ ਹੋਣੀਆਂ ਸੀਗੀਆਂ ਫੁੱਲ ਸੈਨੇਟ ਦੇ ਵਿੱਚ, ਉਹਦੇ ਨਾਲੋਂ ਥੋੜ੍ਹੀਆਂ ਘੱਟ ਵੋਟਾਂ ਦੇ ਨਾਲ ਹੀ ਇਹਨਾਂ ਦਾ ਜਿਹੜਾ ਉਹ ਸਰ ਜਾਵੇਗਾ। ਜੀ, ਅਗਲੀ ਖਬਰ ਵੱਲ ਚਲੀਏ ਤੇ ਵਾਸ਼ਿੰਗਟਨ ਪੋਸਟ ਅੱਜ ਦੀ ਜਿਹੜੀ ਇਹ ਰਿਪੋਰਟ ਕਰ ਰਹੀ ਹੈ ਵੀ ਮਿਨੀਸੋਟਾ ਦੇ ਪ੍ਰੋਸੀਕਿਊਟਰਸ ਹੁਣ ਟੈਕਸਸ ਨੂੰ ਮੰਗ ਕਰ ਰਹੇ ਆ ਵੀ ਆਈਸ ਦੇ ਉਸ ਏਜੰਟ ਨੂੰ ਅਸੀਂ ਐਕਸਟ੍ਰਾਡਾਈਟ ਕਰਨਾ ਚਾਹੁੰਦੇ ਆ ਜੋ ਸ਼ੂਟਿੰਗ ਦੇ ਵਿੱਚ ਇਨਵੋਲਵ ਸੀਗਾ, ਜਦੋਂ ਮਿਨੀਸੋਟਾ ਦੇ ਵਿੱਚ ਇੱਕ ਜਾਣੇ ਦੀ ਜਿਹੜੀ ਮੌਤ ਹੋ ਗਈ ਸੀ ਆਈਸ ਦੇ ਹੱਥੋਂ। ਕ੍ਰਿਸਚੀਅਨ ਕੈਸਟਰੋ ਉਹਦੇ ਉੱਤੇ 4 ਚਾਰजेस ਆ ਸੈਕੰਡ ਡਿਗਰੀ ਅਸੌਲਟ ਦੇ। ਉਹਨ ਇੱਕ ਵੈਨਜ਼ੂਏਲਾ ਦਾ ਇਮੀਗ੍ਰੈਂਟ ਨੂੰ ਜਨਵਰੀ ਮਹੀਨੇ ਦੇ ਵਿੱਚ ਜੋ ਬੁਰੀ ਤਰ੍ਹਾਂ ਅਸੌਲਟ ਕੀਤਾ ਸੀਗਾ। 52 ਸਾਲਾਂ ਦਾ ਕੈਸਟਰੋ ਜੋ ਆਈਸ ਦਾ ਏਜੰਟ ਹੈਗਾ ਆ, ਉਹਦੇ ਤੇ 4 ਕਾਊਂਟ ਤੇ ਸੈਕੰਡ ਡਿਗਰੀ ਅਸੌਲਟ ਤੇ 1 ਕਾਊਂਟ ਫਾਲਸਲੀ ਰਿਪੋਰਟਿੰਗ ਏ ਕ੍ਰਾਈਮ, ਇਹ ਜਿਹੜੇ ਚਾਰजेस ਲਾਏ ਗਏ ਆ। ਤੇ ਮਿਨੀਸੋਟਾ ਦੇ ਆਫੀਸ਼ੀਅਲਸ ਨੇ ਵਾਰੰਟ ਉਹਦਾ ਜਾਰੀ ਕੀਤਾ ਹੋਇਆ ਮਈ ਮਹੀਨੇ ਦੇ ਵਿੱਚ, ਤੇ ਟੈਕਸਸ ਦੀ ਅਥਾਰਟੀਜ਼ ਨੂੰ ਉਹਨਾਂ ਨੇ ਕਿਹਾ ਵੀ ਉਹਨੂੰ ਅਰੈਸਟ ਕਰੋ, ਤੇ ਉਹਨਾਂ ਨੇ ਮਈ 29 ਨੂੰ ਅਰੈਸਟ ਵੀ ਕਰ ਲਿਆ ਸੀ। ਤੇ ਇਸ ਵੇਲੇ ਕੈਮਰਨ ਕਾਉਂਟੀ ਜੋ ਟੈਕਸਸ ਦੇ ਵਿੱਚ ਆ ਉੱਥੇ ਜੇਲ੍ਹ ਦੇ ਵਿੱਚ ਹੈਗਾ ਆ। ਮਿਨੀਸੋਟਾ ਦੇ ਪ੍ਰੋਸੀਕਿਊਟਰਸ ਅਲੈਜ ਕਰ ਰਹੇ ਆ ਵੀ ਕੈਸਟਰੋ ਜੋ ਆ ਉਹਨ ਫਾਇਰ ਕੀਤਾ ਸੀ ਇਸ ਰੈਜ਼ੀਡੈਂਸ ਦੇ ਉੱਤੇ, ਤੇ ਜਿੱਥੇ ਹੁਲੀਓ ਸੀਜ਼ਰ ਸੇਲਸ ਉਹਦੀ ਲੱਤ ਦੇ ਉੱਤੇ ਜਿਹੜੀਆਂ ਗੋਲੀਆਂ ਲੱਗੀਆਂ ਸੀਗੀਆਂ। ਵੈਨਜ਼ੂਏਲਾ ਦੇ ਮੂਲ ਦਾ ਇਮੀਗ੍ਰੈਂਟ ਇਹ ਤਿੰਨਾਂ ਵਿੱਚੋਂ ਇੱਕ ਸੀਗਾ ਜਿਹਨੂੰ ਫੈਡਰਲ ਏਜੰਟਸ ਨੇ ਜਨਵਰੀ ਮਹੀਨੇ ਦੇ ਵਿੱਚ ਗੋਲੀ ਮਾਰੀ ਸੀਗੀ। ਸੋ ਇਹ ਹੁਣ ਉਹਨਾਂ ਨੇ ਐਕਸਟ੍ਰਾਡੀਸ਼ਨ ਦੇ ਤਹਿਤ ਟੈਕਸਸ ਤੋਂ ਮੰਗਿਆ ਵੀ ਇਸ ਨੂੰ ਸਾਡੇ ਕੋਲ ਜਿਹੜਾ ਦੇ ਦਿੱਤਾ ਜਾਵੇ ਤੇ ਤਾਂ ਕਿ ਅਸੀਂ ਉਹਦੇ ਉੱਤੇ ਕੇਸ ਚਲਾਈਏ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ US ਇਰਾਨ ਦੇ ਕੌਨਫਲਿਕਟ ਨੂੰ ਲੈ ਕੇ ਆ, ਇਰਾਨ ਵਾਲੇ ਕਹਿੰਦੇ ਵੀ ਇਸ ਟਾਈਮ ਇਹ ਹੁਣ ਸਲਾਹ ਕਰ ਰਹੇ ਆ ਵੀ US ਤੇ ਇਜ਼ਰਾਈਲ ਦੀਆਂ ਸ਼ਿਪਸ ਸਟ੍ਰੇਟ ਆਫ ਹਾਰਮਜ਼ ਤੋਂ ਬੈਨ ਕਰ ਦਿੱਤੀਆਂ ਜਾਣ ਤੇ ਬਾਕੀਆਂ ਨੂੰ ਟੋਲ ਜਿਹੜਾ ਉਹ ਲਾਇਆ ਜਾਵੇ। ਕਹਿੰਦੇ ਵੀ ਇਰਾਨ ਦੀ ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਪਲਾਨ ਦੇ ਉੱਤੇ ਇਸ ਟਾਈਮ ਰਿਵਿਊ ਜਿਹੜਾ ਕੀਤਾ ਜਾ ਰਿਹਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੀਆਂ ਹੌਸਟਾਈਲ ਕੰਟਰੀਜ਼ ਆ US, ਇਜ਼ਰਾਈਲ ਤੇ ਅਦਰ ਹੌਸਟਾਈਲ ਕੰਟਰੀਜ਼ ਆ, ਉਹਨਾਂ ਨੂੰ ਸਟ੍ਰੇਟ ਆਫ ਹਾਰਮਜ਼ ਦੇ ਵਿੱਚੋਂ ਲੰਘਣ ਹੀ ਜਿਹੜਾ ਉਹ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਇਹ ਜਿਹੜੇ ਮੁਲਕ ਆ ਹਰਜਾਨਾ ਨਹੀਂ ਭਰਦੇ ਜੋ ਵਾਰ ਦੇ ਨਾਲ ਇਰਾਨ ਦਾ ਕਹਿੰਦੇ ਵੀ ਡੈਮੇਜ ਕੀਤਾ ਆ। ਇਰਾਨੀਅਨ ਸਟੇਟ ਮੀਡੀਆ ਕਹਿੰਦੇ ਆ ਵੀ ਇਹ ਹੁਣ ਦੱਸ ਰਿਹਾ ਆ। ਤੇ ਇਸ ਪਲਾਨ ਦੇ ਵਿੱਚ 7% ਕਾਰਗੋ ਦੀ ਵੈਲਿਊ ਦੀ ਜਿਹੜੀ ਫੀਸ ਆ ਚੁੰਗੀ ਆ ਉਹ ਲਾਉਣ ਦੀ ਗੱਲ ਕਵਾਇਦ ਵੀ ਜਿਹੜੀ ਉਹ ਰੱਖੀ ਗਈ ਹੈਗੀ ਆ। ਤੇ ਕਹਿੰਦੇ ਵੀ ਜਿਹੜੀਆਂ ਸ਼ਿਪਸ ਵਾਇਲੇਟ ਕਰਨਗੀਆਂ ਇਰਾਨ ਦੀਆਂ ਕੰਡੀਸ਼ਨਸ, ਉਹਨਾਂ ਨੂੰ 20% ਜੁਰਮਾਨਾ ਜਿਹੜਾ ਉਹ ਲਾਇਆ ਜਾਵੇਗਾ। ਇਹ ਜਿਹੜਾ ਨਵਾਂ ਕਹਿ ਲਓ ਵੀ ਪਲਾਨ ਆ ਇਰਾਨ ਦੀ ਪਾਰਲੀਮੈਂਟ ਦੇ ਵਿੱਚ, ਇਸ ਉੱਤੇ ਜਿਹੜੀ ਡਿਸਕਸ਼ਨ ਆ ਉਹ ਚੱਲ ਰਹੀ ਹੈਗੀ ਆ।
ਸੋ ਉਹਨਾਂ ਨੇ ਕਿਹਾ ਵੀ ਜਿਹੜੇ ਸ਼ਿਪਿੰਗ ਰਾਊਟਸ ਆ ਓਮਾਨ ਦੇ ਨਾਲ, ਉਸ ਦੇ ਉੱਤੇ ਜਿਹੜਾ ਫਾਈਨਲ ਐਗਰੀਮੈਂਟ ਆ ਉਹ ਅਜੇ ਪੂਰੀ ਤਰ੍ਹਾਂ ਨਹੀਂ ਹੋਇਆ ਹੈਗਾ। ਓਮਾਨ ਯੂਐਸ ਦਾ ਐਲਾਈ ਹੈਗਾ ਆ, ਤੇ ਯੂਐਸ ਵਾਲੇ ਓਮਾਨ ਦੇ ਜ਼ਰੀਏ ਈਰਾਨ ਦੇ ਨਾਲ ਨੈਗੋਸ਼ੀਏਟ ਇਸ ਸਟ੍ਰੇਟ ਆਫ ਹਾਰਮਜ਼ ਨੂੰ ਖੋਲ੍ਹਣ ਦੀ ਗੱਲ ਜਿਹੜੀ ਉਹ ਕਰ ਰਹੇ ਆ, ਪਰ ਹਾਲ ਦੀ ਘੜੀ ਉਹ ਵੀ ਜਿਹੜੀ ਉਹ ਤਣ ਪੱਤਣ ਨਹੀਂ ਲੱਗੀ ਹੈਗੀ। ਇਰਾਨੀਅਨ ਸਟੇਟ ਮੀਡੀਆ ਉਹਨਾਂ ਨੇ ਉਹਨਾਂ ਦੀ ਫੋਰਨ ਮਿਨਿਸਟਰੀ ਨੂੰ ਕੋਟ ਕਰਦੇ ਹੋਏ ਜਿਹੜਾ ਉਹ ਆਖਿਆ ਆ ਵੀ ਸ਼ਿਪਸ ਸਟ੍ਰੇਟ ਆਫ ਹਾਰਮਜ਼ ਦੇ ਨਦਰਨ ਕੋਰੀਡੋਰ ਜਿਹੜਾ ਕਿ ਈਰਾਨ ਦੀ ਕੋਸਟ ਦੇ ਨਜ਼ਦੀਕ ਪੈਂਦਾ ਆ, ਉਧਰੋਂ ਦੀ ਐਂਟਰ ਕਰਨਗੇ ਤੇ ਐਗਜ਼ਿਟ ਕਰਨਗੇ ਸਦਰਨ ਕੋਰੀਡੋਰ ਜੋ ਕਿ ਓਮਾਨ ਦੇ ਕੋਸਟ ਦੇ ਨਜ਼ਦੀਕ ਪੈਂਦਾ ਆ। ਸੋ ਓਮਾਨ ਨੇ ਅਜੇ ਹਾਲ ਦੀ ਘੜੀ ਇਸ ਦੇ ਉੱਤੇ ਟਿੱਪਣੀ ਨਹੀਂ ਦਿੱਤੀ। ਈਰਾਨ ਵਾਲੇ ਨਹੀਂ ਚਾਹ ਰਹੇ ਵੀ ਸਟ੍ਰੇਟ ਆਫ ਹਾਰਮਜ਼ ਦਾ ਕੋਈ ਵੀ ਰਾਊਟ ਉਹਨਾਂ ਦੇ ਜਿਹੜੇ ਪਾਣੀਆਂ ਦੇ ਵਿੱਚੋਂ ਲੰਘੇ ਬਗੈਰ ਜਿਹੜਾ ਹੋਵੇ, ਕਿਉਂਕਿ ਜੇ ਸਿੱਧਾ ਰਾਹ ਉਹਨਾਂ ਨੇ ਓਮਾਨ ਦੇ ਜ਼ਰੀਏ ਉਧਰੋਂ ਦੀ ਕੱਢ ਦਿੱਤਾ ਤਾਂ ਫਿਰ ਇਹਨਾਂ ਇਹ ਆਪ ਮੰਨਦੇ ਆ ਵੀ ਇਹਨਾਂ ਦਾ ਜਿਹੜਾ ਕੰਟਰੋਲ ਆ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਨਹੀਂ ਰਹੂਗਾ। ਪਰ ਹੁਣ ਈਰਾਨ ਵਾਲੇ ਓਮਾਨ ਦੇ ਨਾਲ ਇਹ ਸਮਝੌਤਾ ਜਿਹੜਾ ਉਹ ਕਰਨ ਜਾ ਰਹੇ ਆ ਵੀ ਸਾਡੇ ਵਾਲੇ ਪਾਸਿਓਂ ਜਹਾਜ਼ ਐਂਟਰ ਹੋਣਗੇ, ਤੁਹਾਡੇ ਵਾਲੇ ਪਾਸਿਓਂ ਜਹਾਜ਼ ਜਿਹੜੇ ਉਹ ਬਾਹਰ ਹੋਣਗੇ, ਜਿਸ ਦੇ ਨਾਲ ਈਰਾਨ ਆਪਣਾ ਜਿਹੜਾ ਦਬਦਬਾ ਆ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਬਰਕਰਾਰ ਰੱਖਣਾ ਜਿਹੜਾ ਉਹ ਚਾਹੁੰਦਾ ਆ। ਤੇ ਹੁਣ ਉਹਨਾਂ ਦੇ ਨਵੇਂ ਪਲਾਨ ਦੇ ਮੁਤਾਬਕ ਯੂਐਸ, ਇਜ਼ਰਾਈਲ ਤੇ ਹੋਰ ਜਿਹੜੀਆਂ ਹੌਸਟਾਈਲ ਕੰਟਰੀਜ਼ ਆ ਉਹਨਾਂ ਦੇ ਜਹਾਜ਼ਾਂ ਨੂੰ ਸਟ੍ਰੇਟ ਆਫ ਹਾਰਮਜ਼ ਵਰਤਣ ਤੋਂ ਬੈਨ ਕਰਨ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ, ਤੇ ਨਾਲ 7% ਤੱਕ ਕਾਰਗੋ ਦੀ ਵੈਲਿਊ ਦਾ ਜਿਹੜੀ ਫੀਸ ਆ ਉਸ ਦੀ ਵੀ ਜਿਹੜੀ ਸਿਫਾਰਿਸ਼ ਆ ਇਸ ਪਲਾਨ ਦੇ ਵਿੱਚ ਇਹਨਾਂ ਨੇ ਰੱਖ ਲਈ ਆ। ਜੀ, ਆਈਸ ਵਾਲਿਆਂ ਨੂੰ ਇਹ ਕਿਹਾ ਗਿਆ ਆ ਵੀ ਜਿਹੜੀ ਬੋਡੀ ਕੈਮ ਵੀਡੀਓ ਜਿਹੜੀ ਆ ਉਹ ਹੁਣ ਤੁਹਾਨੂੰ ਦੇਣੀ ਪਊਗੀ, ਪਰ ਇਹ ਕਿੱਦਾਂ ਦੇਣਗੇ, ਇਹ ਏਜੰਸੀ ਦੇ ਬੈਸਟ ਇੰਟਰਸਟ ਜਿਹੜਾ ਹੋਊਗਾ ਉਸ ਹਿਸਾਬ ਨਾਲ ਹੀ ਦੇਣਗੇ, ਜਿੱਥੇ ਉਹਨਾਂ ਨੂੰ ਲੱਗੂਗਾ ਵੀ ਸਾਡਾ ਕੋਈ ਨੁਕਸਾਨ ਨਹੀਂ ਹੋ ਸਕਦਾ। ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਬਹੁਤ ਸਾਰੇ ਜਿਹੜੇ ਸਪੋਰਟਰ ਤੇ ਵੋਟਰਸ ਆ, ਜਦੋਂ ਉਹਨਾਂ ਨਾਲ ਹੁਣ ਆਪਣੇ ਨਾਲ ਉੱਦਾਂ ਦੀ ਜਿਹੜੀ ਘਟਨਾ ਵਾਪਰਨ ਲੱਗੀ ਆ ਤੇ ਉਹ ਪਛਤਾ ਰਹੇ ਆ ਵੀ ਅਸੀਂ ਟਰੰਪ ਹੋਣਾ ਨੂੰ ਵੋਟ ਕਿਉਂ ਪਾਈ। ਜੌਨ ਗੈਨਨ ਨਾਮ ਦਾ ਬੰਦਾ, ਇਹ ਬੜਾ ਅਮੀਰ ਬੰਦਾ ਹੈਗਾ, ਜਿਹਦੇ 1000 ਤੋਂ ਵੱਧ ਬਿਲਬੋਰਡਸ ਆ ਅਮਰੀਕਾ ਦੇ ਵਿੱਚ ਤੇ ਮੈਕਸੀਕੋ ਦੇ ਵਿੱਚ। ਉਹ ਕਹਿੰਦਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਵੋਟ ਪਾਈ ਸੀ ਤੇ ਮੇਰੀ ਜਿਹੜੀ ਫਿਆਂਸੀ ਆ ਉਹ ਇੱਕ ਵੈਨਜ਼ੂਏਲਾ ਦੀ ਰਹਿਣ ਵਾਲੀ ਆ, ਉਸ ਨੂੰ ਡਿਟੇਨ ਕੀਤਾ ਗਿਆ ਆ ਫੈਡਰਲ ਇਮੀਗ੍ਰੇਸ਼ਨ ਏਜੰਟਸ ਵੱਲੋਂ ਪਿਛਲੇ ਮਹੀਨੇ। ਲਾਈਫ ਲੌਂਗ ਕਹਿੰਦਾ ਮੈਂ ਰਿਪਬਲਿਕਨ ਆ, ਟੈਕਸਸ ਦਾ ਬਿਜ਼ਨਸਮੈਨ ਆ, ਕੈਨਨ 75 ਸਾਲਾਂ ਦਾ, ਤੇ ਉਸਨੇ ਵਿਆਹ ਕਰਨਾ ਸੀ ਜਸਮੀਨ ਰਿਆਸ ਦੇ ਨਾਲ, ਤੇ ਉਹ ਹੂਸਟਨ ਦੇ ਵਿੱਚ 에ਅਰਪੋਰਟ ਦੇ ਉੱਤੇ ਲੇਟ ਜੁਲਾਈ ਦੇ ਵਿੱਚ ਉਸ ਨੂੰ ਅਰੈਸਟ ਕਰ ਲਿਆ ਗਿਆ। ਕਹਿੰਦਾ ਵੀ ਮੈਂ CBS ਰਿਪੋਰਟ ਕਰ ਰਿਹਾ ਵੀ ਮੈਂ ਟਰੰਪ ਉਹਨਾਂ ਨੂੰ ਵੋਟ ਪਾਈ ਸੀ, ਤੇ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਉਹਨੇ ਇਹ ਕਿਹਾ ਵੀ ਮੈਂ ਵੋਟ ਪਾਉਣ ਦਾ ਸਾਡਾ ਜਿਹੜਾ ਮਤਲਬ ਟਰੰਪ ਉਹਨਾਂ ਨੂੰ ਇਹ ਸੀ ਵੀ ਤੁਸੀਂ ਕ੍ਰਿਮੀਨਲ ਦੇ ਪਿੱਛੇ ਜਾਓ, ਤੇ ਅੱਜ ਵੀ ਅਸੀਂ ਉੱਥੇ ਖੜੇ ਹਾਂ, ਪਰ ਆਮ ਲੋਕਾਂ ਨੂੰ ਤੁਸੀਂ ਜਿਹੜਾ ਤੰਗ ਕਰ ਰਹੇ ਆ ਉਹ ਟੋਟਲੀ ਜਿਹੜਾ ਰੋਂਗ ਹੈਗਾ ਆ। ਕਹਿੰਦੇ ਵੀ ਜਿਹੜੀ ਉਹਨਾਂ ਦੀ ਹੋਣ ਵਾਲੀ ਵਾਈਫ ਸੀ ਉਹ ਪਲਾਨ ਕਰ ਰਹੀ ਸੀ ਟਰੈਵਲ ਕਰਨ ਦੀ ਹੂਸਟਨ ਤੋਂ ਲਾਸ ਵੈਗਸ ਨੂੰ ਜੁਲਾਈ 24 ਨੂੰ, ਇੱਕ ਕੋਈ ਫਰਨੀਚਰ ਇੰਡਸਟਰੀ ਦੀ ਕਨਵੈਨਸ਼ਨ ਹੋਣੀ ਸੀ। ਤੇ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਬੰਦਾ ਇਹ ਕਾਫੀ ਅਮੀਰ ਆ, ਇਹਦੇ 1000 ਤੋਂ ਵੱਧ ਬਿਲਬੋਰਡਸ ਆ ਇਨਕਲੂਡਿੰਗ ਹੋਟਲ, ਰੈਸਟੋਰੈਂਟ ਮੈਕਸੀਕੋ 'ਚ ਵੀ ਆ ਤੇ ਅਮਰੀਕਾ ਦੇ ਵਿੱਚ ਵੀ ਹੈਗੇ ਆ। ਤੇ ਉਹ ਕਹਿੰਦੇ ਵੀ ਜਦੋਂ ਹੂਸਟਨ ਦਾ ਜਿਹੜਾ ਜਾਰਜ ਬੁਸ਼ ਇੰਟਰਕੌਂਟੀਨੈਂਟਲ 에ਅਰਪੋਰਟ ਹੈਗਾ ਉਹਦੇ ਥਰੂ ਗਏ ਤੇ ਉੱਥੇ ਆਈਸ ਦੇ ਏਜੰਟਸ ਨੇ ਜਸਮੀਨ ਨੂੰ ਡਿਟੇਨ ਕਰ ਲਿਆ ਤੇ ਅਰੈਸਟ ਕਰ ਲਿਆ, ਤੇ 1 ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਹੋ ਚੁੱਕਾ ਹੈਗਾ ਆ। ਜਿਹੜੇ ਗਵਰਨਮੈਂਟ ਦੇ ਰੈਕਰਡਸ ਆ ਜਿਹੜੇ ਰਿਵਿਊ ਕੀਤੇ ਗਏ ਆ CBS ਨਿਊਜ਼ ਨੇ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਸੋਰੇਜ਼ ਰਿਆਸ US ਦੇ ਵਿੱਚ ਲੀਗਲੀ ਆਈ ਸੀ ਅਕਤੂਬਰ 2023 ਦੇ ਵਿੱਚ ਅੰਡਰ ਵੀਜ਼ਾ ਵੇਵਰ ਪ੍ਰੋਗਰਾਮ 'ਚ, ਤੇ ਹਾਲਾਂਕਿ ਉਹ ਜਿਹੜਾ ਸੋਰੇਜ਼ ਰਿਆਸ ਆ ਵੈਨਜ਼ੂਏਲਾ ਦਾ ਬੋਰਨ ਆ ਤੇ ਸਿਟੀਜ਼ਨਸ਼ਿਪ ਉਹਦੀ ਸਪੇਨ ਦੀ ਹੈਗੀ ਆ। ਉਹ 40 ਕੰਟਰੀ ਆ ਜਿੱਥੇ ਦੇ ਸਿਟੀਜ਼ਨ ਅਮਰੀਕਾ ਦੇ ਵਿੱਚ ਐਜ਼ ਏ ਟੂਰਿਸਟ ਜਾਂ ਟੈਂਪਰੇਰੀ ਟਰੈਵਲਰ ਵੀਜ਼ਾ ਦੇ ਤਹਿਤ ਆ ਸਕਦੇ ਹੈਗੇ ਆ। ਸੋ ਵੀਜ਼ਾ ਵੇਵਰ ਪ੍ਰੋਗਰਾਮ 90 ਦਿਨ ਦਾ ਹੁੰਦਾ। ਸੋਰੇਜ਼ ਰਿਆਸ ਨੇ ਅਸਾਈਲਮ ਅਪਲਾਈ ਕੀਤਾ US ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਸਰਵਿਸ ਦੇ ਵਿੱਚ ਜਨਵਰੀ 2024 ਦੇ ਵਿੱਚ। ਉਹਦਾ ਟਾਈਮ ਲੈਪਸ ਹੋ ਗਿਆ ਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਵਿਆਹ ਵਾਲਾ ਚੱਕਰ ਸੀਗਾ, ਤੇ ਹੁਣ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ। ਅਕਤੂਬਰ 24 2023 ਦੇ ਵਿੱਚ ਲਾਫੁਲੀ ਕਹਿੰਦੇ ਪਈ ਐਂਟਰ ਹੋਏ ਸੀ US ਦੇ ਵਿੱਚ, ਜਿਹੜੀ ਉਹਦੀ
ਵਾਈਫ ਹੈਗੀ ਆ। ਸੋ ਇਹ ਸਾਰੇ ਕਾਸੇ ਦੇ ਵਿੱਚ CBS ਨੇ ਸਟੋਰੀ ਇਹ ਲਿਖੀ ਆ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਪੋਰਟਰਸ ਆ ਉਹੀ ਹੁਣ ਜਿਹੜੇ ਕਾਫੀ ਔਖੇ ਆ ਵੀ ਅਸੀਂ ਤੁਹਾਨੂੰ ਵੋਟਾਂ ਵੀ ਪਾਈਆਂ ਤੇ ਮੇਨ ਮਕਸਦ ਸਾਡਾ ਇਹੀ ਸੀਗਾ ਵੀ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਉਹਨਾਂ ਨੂੰ ਰਿਪੋਰਟ ਕੀਤਾ ਜਾਵੇ, ਪਰ ਹੁਣ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਜਾਂਦਾ ਹੈਗਾ। ਤੇ ਜਦੋਂ ਤੋਂ ਹੀ ਇਹ ਹੁਣ 에ਅਰਪੋਰਟਸ ਤੋਂ ਅਰੈਸਟ ਕੀਤੇ ਜਾਣ ਲੱਗੇ ਆ ਤੇ 에ਅਰਪੋਰਟਸ ਦੇ ਉੱਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਘਟ ਗਿਆ ਆ। ਬਹੁਤ ਸਾਰੀਆਂ 에ਅਰਲਾਈਨਸ ਵੀ ਹੁਣ ਇਸ ਹੱਕ 'ਚ ਆਈਆਂ ਵੀ ਨਹੀਂ, ਜਿਹੜੀ TSA ਆ ਉਹਨਾਂ ਨੂੰ ਆਈਸ ਦੇ ਨਾਲ ਕੋਆਪਰੇਟ ਨਹੀਂ ਕਰਨਾ ਚਾਹੀਦਾ। ਇਹ ਜੋ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਕਿਉਂਕਿ ਲੋਕ ਡਰਦੇ ਮਾਰੇ ਜੋ ਆ ਟਰੈਵਲ ਨਹੀਂ ਕਰ ਰਹੇ ਤੇ ਇਹਦਾ ਜਿਹੜਾ ਆ ਬਿਜ਼ਨਸ ਦੇ ਉੱਤੇ ਵੀ ਜੋ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਹੈਗਾ। ਜੀ। ਅਮਰੀਕਾ ਦੇ ਵਿੱਚ ਜਦੋਂ ਡਾਲਰ ਦੀ ਗੱਲ ਆਉਂਦੀ ਉਦੋਂ ਸਹਿਜੇ ਇਹਨਾਂ ਪੋਲੀਟੀਸ਼ਨਾਂ ਨੂੰ ਗੱਲ ਸਮਝ ਆਉਂਦੀ ਹੈ, ਜਦੋਂ ਇਨਸਾਨੀਅਤ ਦੀ ਆਉਂਦੀ ਕਈ ਦੀ ਫਿਰ ਉਹ ਸਮਝ ਨਹੀਂ ਜਿਹੜਾ ਉਹ ਪਾਉਂਦੇ। ਸੋ ਹੁਣ 에ਅਰਲਾਈਨ ਰੋਣਗੀਆਂ ਪਿੱਟਣਗੀਆਂ ਵੀ ਲੋਕ ਆ ਨਹੀਂ ਰਹੇ ਕਿਉਂਕਿ ਧੜਾ ਧੜਾ ਆਈਸ ਵਾਲੇ ਏਅਰਪੋਰਟਾਂ ਤੋਂ ਗ੍ਰਿਫਤਾਰੀਆਂ ਕਰ ਰਹੇ ਆ, ਫਿਰ ਸ਼ਾਇਦ ਉਹਦੇ ਕਰਕੇ ਉਹਨਾਂ ਨੂੰ ਉੱਥੇ ਰੋਕਣਾ ਜਿਹੜਾ ਆਈਸ ਦਾ ਆਪਣਾ ਕੰਮ ਆ ਉਹ ਪੈ ਜਾਵੇ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, 50 ਚੋਂ 38 ਸੂਬਿਆਂ ਦੇ ਵਿੱਚ ਘਰਾਂ ਦੀਆਂ ਜਿਹੜੇ ਘਰਾਂ ਦੀ ਵਿਕਰੀ ਹੋ ਰਹੀ ਆ ਬਿਲੋ ਆਸਕਿੰਗ ਪ੍ਰਾਈਸ ਜਿਹੜੀ ਉਹ ਆ ਰਹੀ ਹੈਗੀ ਆ, ਉਹ ਵੀ ਕਹਿੰਦੇ ਵੀ ਤਾਂ ਜੇ ਤੁਸੀਂ ਕੋਈ ਘਰ ਅਫੋਰਡ ਕਰ ਸਕਦੇ ਹੈਗੇ ਆ। ਸੋ ਕਹਿੰਦੇ ਵੀ 5% ਤੱਕ ਜਾਂ ਉਸ ਤੋਂ ਵੀ ਵੱਧ ਕਈ ਥਾਵਾਂ ਦੇ ਉੱਤੇ ਜਿਹੜੀ ਆਸਕਿੰਗ ਪ੍ਰਾਈਸ ਦੇ ਨਾਲੋਂ ਲੋਕਾਂ ਨੇ ਘਰ ਘੱਟ ਕੀਮਤ ਦੇ ਉੱਤੇ ਜਿਹੜੇ ਆ ਉਹ ਵੇਚੇ ਆ। ਕਹਿੰਦੇ ਵੀ ਇਹਦੇ ਵਿੱਚ ਮੁੱਖ ਕਾਰਨ ਇਹੀ ਆ ਵੀ ਬਾਇੰਗ ਕਾਸਟ ਹੁਣ ਵੱਧ ਬਹੁਤ ਗਈ, ਉਹਦੇ ਨਾਲ ਜਿਹੜੀ ਕਲੋਜ਼ਿੰਗ ਕਾਸਟ ਆ ਤੇ ਜਿਹੜੀਆਂ ਦੂਜੀਆਂ ਚੀਜ਼ਾਂ ਆ ਬੋਰੋਇੰਗ ਕਾਸਟ ਬਹੁਤ ਜ਼ਿਆਦਾ ਜਿਹੜੀ ਆ ਉਹ ਵਧੀ ਪਈ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਸੈਲਰ ਆ ਉਹ ਐਡਜਸਟ ਕਰਨ ਦੇ ਵਿੱਚ ਆਪਣੀਆਂ ਐਕਸਪੈਕਟੇਸ਼ਨਸ ਨੂੰ ਟਾਈਮ ਜਿਹੜਾ ਉਹ ਲਗਾ ਰਹੇ ਆ। ਸੋ ਕਹਿੰਦੇ ਵੀ ਇਸ ਕਰਕੇ ਘਰਾਂ ਦੀਆਂ ਪ੍ਰਾਈਸਿਸ ਆ ਉਹ ਹੁਣ ਘਟ ਰਹੀਆਂ ਆ। ਪਰ ਇਹ ਹਰਜੋਤ ਸਿੰਘ ਜੀ ਜ਼ਰੂਰ ਹੈਗਾ ਵੀ ਜੇ ਕਿਸੇ ਕੋਲ ਮਨੀ ਪਈ ਆ ਉਹਦੇ ਲਈ ਇਟ ਵਿਲ ਬੀ ਅ ਗੁੱਡ ਟਾਈਮ, ਕਿਉਂਕਿ ਬਾਇਰ ਮਾਰਕੀਟ ਆ, ਤੁਹਾਨੂੰ ਬਹੁਤ ਜ਼ਿਆਦਾ ਘਰ ਇਨਵੈਂਟੋਰੀ ਹੁਣ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਧੜਾ ਧੜ ਤੁਸੀਂ ਦੇਖੋਗੇ ਆਪਣੇ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਆ ਨੇਬਰਹੁੱਡਸ ਦੇ ਵਿੱਚ ਘਰਾਂ ਦੇ ਵਿੱਚ ਫਾਰ ਸੇਲ ਦੇ ਜਿਹੜੇ ਫੱਟੇ ਆ ਉਹ ਲੱਗਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਕਈ ਲੋਕਾਂ ਦੇ ਕੋਲੋਂ ਹੁਣ ਕਿਉਂਕਿ ਇਕਨੋਮੀ ਦੇ ਵਿੱਚ ਹਾਲਾਤ ਤਾਂ ਮੰਦੇ ਹੀ ਆ ਚੱਲ ਰਹੇ ਆ, ਤਾਂ ਹੀ ਲੋਕ ਘਰਾਂ ਨੂੰ ਵੇਚਣਾ ਜਿਹੜਾ ਉਹਨਾਂ ਨੂੰ ਪੈ ਰਿਹਾ ਆ। ਉਹਨਾਂ ਦੇ ਕੋਲ ਈਵਨ ਇੰਨੇ ਲੋ ਇੰਟਰਸਟ ਰੇਟ ਦੇ ਉੱਤੇ ਵੀ ਕਿਸ਼ਤਾਂ ਭਰਨੀਆਂ ਜਿਹੜੀਆਂ ਉਹ ਔਖੀਆਂ ਲੱਗ ਰਹੀਆਂ ਹੋਣਗੀਆਂ, ਜਾਂ ਉਹ ਕਿਸੇ ਹੋਰ ਪਾਸੇ ਮੂਵ ਹੋ ਰਹੇ ਆ, ਸਸਤੀ ਥਾਵਾਂ ਦੇ ਉੱਤੇ ਮੂਵ ਹੋ ਰਹੇ ਆ। ਸੋ ਉਹਦੇ ਕਰਕੇ ਜਿਹੜਾ ਦੇਖਿਆ ਜਾ ਰਿਹਾ ਵੀ 50 ਚੋਂ 38 ਸੂਬੇ ਇਸ ਟਾਈਮ ਅਜਿਹੇ ਨੇ ਅਮਰੀਕਾ 'ਚ ਜਿੱਥੇ ਬਿਲੋ ਆਸਕਿੰਗ ਘਰਾਂ ਦੀ ਜਿਹੜੀ ਆ ਉਹ ਵਿਕਰੀ ਹੋ ਰਹੀ ਆ। ਸੋ ਦੇਖਦੇ ਆ ਵੀ ਕਦੋਂ ਤੱਕ ਇਹ ਮਾਰਕੀਟ ਇਸ ਤਰੀਕੇ ਦੇ ਨਾਲ ਚੱਲਦੀ ਜਿਹੜੀ ਉਹ ਰਹੂਗੀ। ਅਜੇ ਤਾਂ ਇੰਟਰਸਟ ਰੇਟ ਹੋਰ ਹਾਈ ਹੋਣ ਦੀ ਸੰਭਾਵਨਾ ਆ। ਪਿਛਲੇ ਕਈ ਹੁਣ ਹਫ਼ਤਿਆਂ ਤੇ ਮਹੀਨਿਆਂ ਦੇ ਵਿੱਚ ਇੰਟਰਸਟ ਰੇਟ ਫਿਰ ਤਾਂ ਵੱਲ ਨੂੰ ਜਿਹੜਾ ਉਹ ਵੱਧ ਚੁੱਕੇ ਹੈਗੇ ਆ, ਤੇ ਇਸ ਸਾਲ ਦੇ ਵਿੱਚ ਫੈਡ ਦੇ ਵੱਲੋਂ ਇਸ਼ਾਰੇ ਇਹ ਹੈਗੇ ਆ ਵੀ ਸ਼ਾਇਦ ਇੰਟਰਸਟ ਰੇਟ ਨੂੰ ਇੱਕ ਵਾਰੀ ਫਿਰ ਹੋਰ ਵਧਾ ਦਿੱਤਾ ਜਾਵੇ। ਸੋ ਹਾਊਸਿੰਗ ਮਾਰਕੀਟ ਹਾਲ ਦੀ ਘੜੀ ਜਿਉਂ ਦੀ ਤਿਉਂ ਹੀ ਜਿਹੜੀ ਉਹ ਖੜੀ ਆ, ਉਸ ਦੇ ਵਿੱਚ ਹਿਲਜੁਲ ਪੋਜ਼ਿਟਿਵ ਵਾਲੇ ਪਾਸੇ ਨੂੰ ਜਿਹੜੀ ਉਹ ਨਹੀਂ ਜਾ ਰਹੀ। ਬਾਇਰ ਇੰਨੇ ਜ਼ਿਆਦਾ ਜੇ ਮਾਰਕੀਟ ਦੇ ਵਿੱਚ ਨਜ਼ਰ ਨਹੀਂ ਆ ਰਹੇ ਹੈਗੇ। ਇੰਟਰਸਟ ਰੇਟ ਜਿਹੜਾ ਹੈ ਉਹ 7% ਤੋਂ ਉੱਪਰ ਹੈਗਾ। US ਦੇ ਵਿੱਚ ਵਾਲ ਸਟਰੀਟ ਜਰਨਲ, ਉਹ ਵਾਲ ਸਟਰੀਟ ਵਾਲੇ ਇਹ ਸੋਚ ਰਹੇ ਸੀ ਵੀ 1 ਲੱਖ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਜੁਲਾਈ ਮਹੀਨੇ 'ਚ ਐਡ ਹੋਣਗੀਆਂ, ਪਰ 23,000 ਜੌਬਾਂ ਹੀ ਜਿਹੜੀਆਂ ਕ੍ਰੀਏਟ ਹੋਈਆਂ ਹੈਗੀਆਂ ਆ। ਜਿਹੜੇ ਯੰਗ ਬੱਚੇ ਆ, ਗ੍ਰੈਜੂਏਟ ਆ, ਉਹ ਬਹੁਤ ਸਾਰੇ ਅਨਪਲਾਇਡ ਆ, ਖਾਸ ਕਰਕੇ ਜਿਨ੍ਹਾਂ ਨੇ ਇੰਜੀਨੀਅਰਿੰਗ ਦੇ ਵਿੱਚ ਡਿਗਰੀਆਂ ਲਈਆਂ ਉਹਨਾਂ ਨੂੰ ਜੌਬ ਲੱਭਣੀ ਬਹੁਤ ਹਾਰਡ ਹੋਈ ਹੈਗੀ ਆ। ਦੂਸਰੇ ਪਾਸੇ USA ਦੇ ਵਿੱਚ ਜੌਬਲੈਸ ਦੇ ਜਿਹੜੇ ਬੈਨੀਫਿਟਸ ਆ, ਅਨਪਲਾਇਮੈਂਟ ਆ, ਜਿੱਦਾਂ ਉਹ 1,99,000 ਵੱਧ ਗਏ ਹੈਗੇ ਆ। ਸੋ 199,000 ਲੋਕਾਂ ਦੇ ਜਿਹੜੇ ਬੈਨੀਫਿਟਸ ਆ ਉਹ ਰਾਈਜ਼ ਹੋਇਆ, ਉਹਨਾਂ ਨੇ ਫਾਈਲਿੰਗ ਕੀਤੀ ਹੈਗੀ ਆ। ਸੋ ਕਿਉਂਕਿ ਲੇ ਆਫ ਜ਼ਿਆਦਾ ਹੋ ਰਹੀ ਹੈਗੀ ਆ, ਖਾਸ ਕਰਕੇ IT ਨਾਲ ਰਿਲੇਟਡ ਕੰਪਨੀਆਂ ਦੇ ਵਿੱਚ। ਈਵਨ ਸੇਲਸ ਫੋਰਸ ਵਰਗੀ ਕੰਪਨੀ ਵੀ ਆ, ਉਹਨਾਂ ਦੀ ਵੀ ਖਬਰ ਆ ਰਹੀ ਹੈ ਵੀ ਸੈਨ ਫਰਾਂਸਿਸਕੋ ਹੈੱਡਕੁਆਟਰਸ ਦੇ ਵਿੱਚ ਸੇਲਸ ਫੋਰਸ ਸਾਰਿਆਂ ਨੂੰ ਪਤਾ ਵੀ ਬਹੁਤ ਵੱਡੀ ਕੰਪਨੀ ਆ, ਉਹ ਵੀ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਉਹਦਾ ਜਿਹੜਾ ਅਸਰ ਆ ਉਸ ਕਰਕੇ ਲੋਕ ਜ਼ਿਆਦਾ ਘਬਰਾਏ ਹੋਏ ਹੈਗੇ ਆ। ਕਈ ਘੱਟ ਘਰ ਖਰੀਦ ਰਹੇ ਹੈਗੇ ਆ, ਅਫੋਰਡ ਨਹੀਂ ਕਰ ਸਕਦੇ, ਮੌਰਗੇਜ ਜ਼ਿਆਦਾ ਹੈਗੀ ਆ। ਸੋ
ਇਹ ਜਿਹੜਾ ਸਾਰਾ ਅਸਰ ਕੈਲੀਫੋਰਨੀਆ 'ਚ ਵੀ ਪੈ ਰਿਹਾ, ਹੋਰ ਸਟੇਟਾਂ 'ਚ ਵੀ, ਟੈਕਸਸ 'ਚ ਵੀ ਕਾਫੀ ਜ਼ਿਆਦਾ ਪੈ ਰਿਹਾ। ਹਾਲਾਂਕਿ ਆਪਾਂ ਰੋਜ਼ ਸੁਣਦੇ ਹਾਂ ਵੀ ਜੀ ਟੈਕਸਸ ਦੇ ਵਿੱਚ ਕੰਪਨੀ ਆਹ ਮੂਵ ਹੋ ਗਈ, ਆਹ ਮੂਵ ਹੋ ਗਈ, ਪਰ ਮਾਸ ਲੇ ਆਫ ਕਹਿੰਦੇ ਟੈਕਸਸ ਦੇ ਵਿੱਚ ਚੱਲ ਰਿਹਾ ਹੈਗਾ ਆ, ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ, ਤੇ ਉੱਥੇ ਵੀ ਅਨਪਲਾਇਮੈਂਟ ਬਹੁਤ ਜ਼ਿਆਦਾ ਜਿਹੜੀ ਅਪ ਹੋ ਗਈ ਆ। ਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਐਂਟੀ ਇਮੀਗ੍ਰੈਂਟ ਵੇਵ ਚੱਲ ਰਹੀ ਆ, ਖਾਸ ਕਰਕੇ H1B ਵੀਜ਼ੇ ਨੂੰ ਲੈ ਕੇ, ਟਰੱਕਰਸ ਨੂੰ ਲੈ ਕੇ ਤੁਸੀਂ ਦੇਖਦੇ ਆ ਕਿੰਨੀ ਨੈਗੇਟਿਵਿਟੀ ਜੋ ਆ ਮੀਡੀਆ ਦੇ ਚੱਲ ਰਹੀ ਆ। ਟੈਕਸਸ ਦੇ ਵਿੱਚ ਤਾਂ ਫ੍ਰਿਸਕੋ ਵਾਲੇ ਕਈ ਏਰੀਏ ਜਿਹੜੇ ਆ, ਉੱਥੇ ਕਹਿੰਦੇ 15 ਤੋਂ 20% ਘਰਾਂ ਦੀਆਂ ਪ੍ਰਾਈਸਾਂ ਆਲਰੇਡੀ ਡਿੱਗ ਪਈਆਂ ਆ, ਕਿਉਂਕਿ ਨਵੇਂ ਘਰ ਖਰੀਦ ਨਹੀਂ ਰਹੇ, ਜਿਨ੍ਹਾਂ ਕੋਲ ਪੁਰਾਣੇ ਆ ਉਹ ਵੇਚਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਲੋਕ ਉੱਥੇ ਜਿਹੜੇ ਕਈ ਡਰੇ ਹੋਏ ਵੀ ਹੈਗੇ ਆ ਵੀ ਫਿਊਚਰ 'ਚ ਕੀ ਬਣਨਾ, ਖਾਸ ਕਰਕੇ ਜਿਹੜੇ H1B ਵੀਜ਼ੇ ਵਾਲੇ ਆ, ਕਿਉਂਕਿ ਐਗਜ਼ੈਕਟਲੀ ਹੋਰ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਲੱਗ ਰਹੀਆਂ ਹੈਗੀਆਂ। ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ, ਉਦੋਂ ਤੱਕ ਲਈ ਲੈਂਦੇ ਆ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।